ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਨਾਲ ਦੀ ਨਾਲ ਆਈਫੋਨ, ਐਂਡਰਾਇਡ ਅਤੇ ਫੇਸਬੁੱਕ ਦੇ ਰਾਹੀਂ, ਰੇਡੀਓ ਸੈਟਸ ਦੇ ਰਾਹੀਂ ਜਿੰਨੇ ਵੀ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਿਨ ਹੈਗਾ ਮੰਗਲਵਾਰ ਅਤੇ ਤਰੀਕ ਹੈਗੀ ਅਪ੍ਰੈਲ ਦੀ 24 ਜੀ। ਅਤੇ ਤੁਹਾਡੇ ਲਈ ਆਪਾਂ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਜਿਹੜੀਆਂ ਅਹਿਮ ਖਬਰਾਂ ਅਤੇ ਨਾਲ ਵਿਸ਼ਵ ਭਰ ਦੇ ਵਿੱਚ ਜਿਹੜੀਆਂ ਅਹਿਮ ਖਬਰਾਂ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਸਾਰਿਆਂ ਦਾ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਨਿਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਜਰਨੈਲ ਸਿੰਘ ਜੌਹਲ ਲਿਨਵੁੱਡ ਤੋਂ, ਗੁਰਚਰਨ ਸਿੰਘ ਬੇਕਰਸਫੀਲਡ ਤੋਂ, ਸਟੋਨ ਕ੍ਰੀਕ ਪਾਰਕ ਵਾਲੇ ਸਾਰੇ ਬਜ਼ੁਰਗ ਸਾਰੇ ਸੀਨੀਅਰ ਬੇਕਰਸਫੀਲਡ ਤੋਂ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ ਤੋਂ, ਅਤੇ ਨਾਲ ਵਿਸ਼ੇਸ਼ ਤੌਰ 'ਤੇ ਸਪਾਂਸਰ ਕਰਦੇ ਨੇ ਖੰਗ ਟਰਾਂਸਪੋਰਟੇਸ਼ਨ ਵਾਲੇ। ਇਹਨਾਂ ਨੂੰ ਇਸ ਟਾਈਮ ਜਿਹੜੇ ਟਰੱਕ ਡਰਾਈਵਰਸ ਦੀ, ਓਨਰ ਆਪਰੇਟਰਸ ਦੀ ਜ਼ਰੂਰਤ ਹੈ। ਇਹਨਾਂ ਦੇ ਪੱਕੇ ਲੋਡ ਮਿਡ ਵੈਸਟ ਵੱਲ ਨੂੰ ਨੇ, ਵਾਸ਼ਿੰਗਟਨ ਦੇ ਨੇ। ਟ੍ਰੇਲਰ ਰੈਂਟ ਵੀ ਕਰ ਸਕਦੇ ਹੋ। ਜਿਹੜੇ ਐਕਸਪੀਰੀਅੰਸ ਡਰਾਈਵਰ ਨੂੰ 60 ਸੈਂਟ ਪਰ ਮਾਈਲ ਤੱਕ ਜਿਹੜੇ ਮਿਲਣਗੇ। ਹੋਰ ਜਾਣਕਾਰੀ ਲਈ ਤੁਸੀਂ ਕਾਲ ਕਰੋ ਸੰਨੀ ਕੰਗ ਹੁਣਾਂ ਨੂੰ 530-301-9929 ਦੇ ਉੱਤੇ। ਅਤੇ ਇਹਨਾਂ ਸਾਰਿਆਂ ਦਾ ਹੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਅਤੇ ਹਰਜੋਤ ਸਿੰਘ ਜੀ, ਆਪਣੇ ਅੱਜ ਦੇ ਪ੍ਰੋਗਰਾਮ ਆ ਉਸ ਦੀ ਜਿਹੜੀ ਸ਼ੁਰੂਆਤ ਕਰਦੇ ਹਾਂ। ਅਤੇ ਜਿਹੜੀ ਸਭ ਤੋਂ ਪਹਿਲੀ ਖਬਰ ਦੇ ਉੱਤੇ ਜੇ ਨਜ਼ਰ ਮਾਰੀਏ, ਜਿਹੜਾ ਆਪਾਂ ਕੱਲ੍ਹ ਖਬਰ ਦੱਸ ਰਹੇ ਸੀ ਵੀ ਵਾਫਲ ਹਾਊਸ ਦੇ ਵਿੱਚ ਜਿਸ ਨੇ ਗੋਲੀਆਂ ਚਲਾਈਆਂ ਸੀ, ਜਿਸ ਦੇ ਵਿੱਚ 4 ਜਣੇ ਮਾਰੇ ਗਏ ਸੀਗੇ। ਅਤੇ ਜਦ ਹੀ ਉਸ ਦੀ ਜਦੋਂ ਗੋਲੀ ਚਲਾਉਣ ਦੀ ਥੋੜ੍ਹੀ ਜਿਹੀ ਥੰਮੀ ਸੀ ਤਾਂ ਇੱਕ ਬੰਦੇ ਨੇ ਉਸ ਨੂੰ ਰੈਸਲ ਕਰਕੇ ਢਾਹ ਲਿਆ ਸੀ, ਅਤੇ ਉਸ ਤੋਂ ਬਾਅਦ 'ਚ ਉਹ ਭਗੌੜਾ ਹੋ ਗਿਆ ਸੀ। ਟਰੈਵਿਸ ਰੇਨਕਿੰਗ 29 ਸਾਲਾਂ ਦਾ ਇਹ ਬੰਦਾ, ਇਸ ਨੂੰ ਕੱਲ੍ਹ ਇੱਕ ਵੱਡੀ ਮੈਨ ਹੰਟ ਦੇ ਬਾਅਦ ਜਿਹੜਾ ਆ ਗ੍ਰਿਫਤਾਰ ਕਰ ਲਿਆ ਗਿਆ ਆ। ਅਤੇ ਅਜੇ ਤੱਕ ਕਿਸੇ ਵੀ ਕਹਿੰਦੇ ਸਵਾਲਾਂ ਦੇ ਜਵਾਬ ਉਹ ਨਹੀਂ ਸੀ ਦੇ ਰਿਹਾ। 34 ਘੰਟੇ ਹਰਜੋਤ ਸਿੰਘ ਜੀ ਲੱਗੇ ਪੁਲਿਸ ਨੂੰ ਇਸ ਬੰਦੇ ਨੂੰ ਗ੍ਰਿਫਤਾਰ ਕਰਨ ਲਈ, ਜਦੋਂ ਪਹਿਲੀ ਜਿਹੜੀ ਗੋਲੀ ਚੱਲ ਚੁੱਕੀ ਸੀਗੀ ਉੱਥੇ ਵਾਫਲ ਹਾਊਸ ਨੈਸ਼ਵਿਲ ਟੈਨੇਸੀ ਦੇ ਵਿੱਚ। ਜੀ ਬਿਲਕੁਲ। ਸੋ ਜਿਹੜਾ ਇਹ ਸਸਪੈਕਟ ਆ ਆਲਰੇਡੀ ਰਿਕੁਐਸਟ ਕੀਤਾ ਹੈਗਾ ਵੀ ਮੈਨੂੰ ਜਿਹੜਾ ਵਕੀਲ ਦਿੱਤਾ ਜਾਵੇ। ਪਰ ਇਹ ਬੜੀ ਹੈਰਾਨੀ ਦੀ ਗੱਲ ਆ, ਜਿਹੜੇ ਬੰਦਿਆਂ ਨੂੰ ਹੁਣ ਮਾਰਿਆ ਵੀ ਉਹ ਚਾਰੇ ਹੀ ਕਹਿੰਦੇ ਵੀ ਡਿਫਰੈਂਟ ਕਲਰ ਦੇ ਸੀ, ਵੀ ਇਹ ਹੇਟ ਕ੍ਰਾਈਮ ਵੀ ਹੋ ਸਕਦਾ। ਉਹਨਾਂ 'ਚ ਸਪੈਨਿਸ਼ ਵੀ ਸੀ ਅਤੇ ਕਾਲੇ ਮੂਲ ਦੇ ਲੋਕ ਵੀ ਸੀਗੇ। ਪਰ ਜਿਹੜੀਆਂ ਅਥਾਰਟੀਜ਼ ਆ ਉਹ ਹਜੇ ਤੱਕ ਉਹਨੂੰ ਜਿਹੜਾ ਹੇਟ ਕ੍ਰਾਈਮ ਦੇ ਹਿਸਾਬ ਨਾਲ ਚਾਰਜ ਨਹੀਂ ਕਰ ਰਹੀਆਂ। ਤੇ ਇਹ ਵੀ ਬੜੀ ਹੈਰਾਨੀ ਦੀ ਗੱਲ ਆ ਵੀ ਕੁਝ ਸਮਾਂ ਪਹਿਲਾਂ ਇਹਨੂੰ ਵਾਈਟ ਹਾਊਸ ਦੇ ਵਿੱਚ ਟ੍ਰੈਸ ਪਾਸਿੰਗ ਦੇ ਲਈ ਫੜਿਆ ਗਿਆ ਸੀ, ਤੇ ਉਦੋਂ ਇਹਦੇ ਤੇ ਚਾਰਜ ਵੀ ਲਾਏ ਸੀ। ਤੇ ਕਿਉਂਕਿ ਉਹ ਜਦੋਂ ਇਹਦੀ ਫਿਰ ਉਦੋਂ ਇਨਵੈਸਟੀਗੇਸ਼ਨ ਹੋਈ ਸੀ, ਇਹਦੇ ਕੋਲੋਂ AR ਸੇਮ 15 ਰਾਈਫਲਸ ਵੀ ਮਿਲੀਆਂ ਸੀਆਂ। ਤੇ ਜਦੋਂ ਪਤਾ ਲੱਗਾ ਵੀ ਇਹ ਤਾਂ ਉਹਦੇ ਫਾਦਰ ਦੀਆਂ ਆ, ਤੇ ਜਿਹੜੇ ਪੁਲਿਸ ਵਾਲੇ ਆ ਉਹਨਾਂ ਨੇ ਫਿਰ ਇਸ ਦੇ ਫਾਦਰ ਨੂੰ ਕਿਹਾ ਸੀ ਵੀ ਤੂੰ ਜਿਹੜੀਆਂ ਇਹ ਗਨਸ ਆ ਇਹਨੂੰ ਆਪਣੇ ਕੰਟਰੋਲ ਦੇ ਵਿੱਚ ਰੱਖ, ਲੌਕ ਲਾ ਕੇ, ਤਾਂ ਕਿ ਤੇਰੇ ਮੁੰਡੇ ਦੇ ਕੋਲ ਨਾ ਜਾਣ। ਤੇ ਉਹਨੇ ਕਿਹਾ ਵੀ ਇਸੇ ਤਰ੍ਹਾਂ ਸੀ ਵੀ ਠੀਕ ਆ ਮੈਂ ਰੱਖੂੰਗਾ। ਪਰ ਬਾਅਦ ਦੇ ਵਿੱਚ ਫੇਰ ਉਹੀ ਗਨ ਕਹਿੰਦੇ ਵੀ ਉਹ ਮੁੰਡੇ ਦੇ ਕੋਲ ਗਈਆਂ, ਪਤਾ ਨਹੀਂ ਉਹ ਕਿੱਦਾਂ ਜਿਹੜੀ ਉਹ ਲੈ ਗਿਆ। ਤੇ ਹਰਜੋਤ ਸਿੰਘ ਜੀ ਕਹਿੰਦੇ ਇਹਦੇ ਕੋਲ ਲਾਇਸੈਂਸ ਵੀ ਸੀਗਾ, ਇਲੀਨੋਇਸ ਦੇ ਵਿੱਚ ਜਿਹੜਾ ਗਨ ਲਾਇਸੈਂਸ ਸੀਗਾ, ਪਰ ਉਹ ਉਸਦਾ ਰਿਵੋਕ ਕਰ ਲਿਆ ਗਿਆ ਸੀ। ਪਿਛਲੇ ਸਾਲ ਦੇ ਵਿੱਚ ਜਿਹੜਾ ਇਹਦਾ ਗਨ ਲਾਇਸੈਂਸ ਸੀ ਉਹ ਉਸ ਤੋਂ ਖੋਹ ਲਿਆ ਗਿਆ ਸੀ। ਪਰ ਫਿਰ ਵੀ ਜਿੱਦਾਂ ਤੁਸੀਂ ਇਹ ਦੱਸਿਆ ਵੀ ਸ਼ਾਇਦ ਆਪਣੇ ਪਿਓ ਦੀ ਹੀ ਜਿਹੜੀ ਇਸਨੇ ਗਨ ਚੋਰੀ ਕੀਤੀ ਜਾਂ ਕਿੱਥੋਂ ਲਈ, ਸਟਰੀਟ ਤੋਂ ਲਈ, ਕਿੱਦਾਂ ਲਈ, ਉਹ ਕਰਕੇ ਫਿਰ ਇਸਨੇ ਜਿਹੜੀ ਅੰਨੇਵਾਹ ਗੋਲੀਆਂ ਚਲਾਈਆਂ। ਇਕੱਲਾ ਹਰਜੋਤ ਸਿੰਘ ਜੀ ਹੇਟ ਕ੍ਰਾਈਮ ਨਹੀਂ, ਇਹ ਨਾਲ ਦੇ ਨਾਲ ਡੋਮੈਸਟਿਕ ਟੈਰਰਿਜ਼ਮ ਦੇ ਵਜੋਂ ਵੀ ਜਿਹੜਾ ਇਸ ਨੂੰ ਦੇਖਿਆ ਜਾਣਾ ਚਾਹੀਦਾ ਆ ਵੀ ਇੱਦਾਂ ਦੇ ਕੰਮ ਬਹੁਤ ਜ਼ਿਆਦਾ ਜਿਹੜੇ ਲਗਾਤਾਰ ਇਸ ਦੇ ਵਿੱਚ ਵਾਧਾ ਹੋ ਰਿਹਾ ਆ ਅਮਰੀਕਾ ਦੇ ਵਿੱਚ। ਇਹ ਬਹੁਤ ਅਫਸੋਸ ਵਾਲੀ ਗੱਲ ਆ, ਬਹੁਤ ਮਾੜੀ ਗੱਲ ਆ। ਅਤੇ ਜਿਹੜੇ ਮਾਰੇ ਗਏ ਆ ਉਹਨਾਂ ਦੀ ਹੁਣ ਜਿਹੜੀ ਸ਼ਨਾਖਤ ਕਰ ਦਿੱਤੀ ਗਈ ਆ। ਜੋ ਆਰ ਪੈਰੇਜ਼ 20 ਸਾਲ ਜਿਸ ਦੀ ਉਮਰ ਸੀ, ਨੈਸ਼ਵਿਲ ਦਾ ਰਹਿਣ ਵਾਲਾ ਸੀ। ਡੈਬਨੀ ਗਰੀਵਜ਼ 21 ਸਾਲ ਜਿਨ੍ਹਾਂ ਦੀ ਉਮਰ, ਗੈਲਟਨ ਟੈਨੇਸੀ ਦੇ ਰਹਿਣ ਵਾਲੇ। ਅਕੀਲਾ ਡਿਸਲਵਾ 23 ਸਾਲ ਉਹਨਾਂ ਦੀ ਉਮਰ, ਐਂਟੀਓਕ ਜਿੱਥੇ ਵਾਫਲ ਹਾਊਸ ਸੀਗਾ
ਉੱਥੇ ਦੇ ਰਹਿਣ ਵਾਲੇ ਸੀ। ਇਹਨਾਂ ਦੀ ਜਿਹੜੀ ਉਹ ਮੌਤ ਹੋਈ ਆ ਤੇ 2 ਹੋਰ ਕਹਿੰਦੇ ਆ ਉਹ ਅਜੇ ਤੱਕ ਜ਼ੇਰੇ ਇਲਾਜ ਨੇ। ਸ਼ਾਨੀਟਾ ਵੈਗਨਰ 21 ਸਾਲ, ਸ਼ਰੀਟਾ ਹੈਂਡਰਸਨ 24 ਸਾਲ। ਸੋ ਸਾਰੇ ਬੜੇ ਯੰਗ ਜਿਹੜੇ ਆ ਉੱਥੇ ਸੀਗੇ, ਜਿਹੜੇ ਬੰਦੇ ਸੀਗੇ ਜਿਨ੍ਹਾਂ ਦੇ ਉੱਤੇ ਗੋਲੀਆਂ ਜਿਹੜੀਆਂ ਚੱਲੀਆਂ ਆ ਤੇ ਜਿਨ੍ਹਾਂ ਚੋਂ 4 ਜਣੇ ਮਾਰੇ ਗਏ ਤੇ 2 ਜਣੇ ਜਿਹੜੇ ਇਸ ਟਾਈਮ ਜ਼ੇਰੇ ਇਲਾਜ ਨੇ। ਉੱਦਾਂ ਸਟੇਬਲ ਦੱਸੀ ਜਾਂਦੀ ਆ ਉਹਨਾਂ ਦੀ ਇਹ ਕੰਡੀਸ਼ਨ। ਸੋ ਬਹੁਤ ਮਾੜੀ ਗੱਲ, ਬਹੁਤ ਭੈੜੀ ਘਟਨਾ ਵਾਪਰੀ ਸੀ ਇਹ। ਤੇ ਚਲੋ ਚੰਗੀ ਗੱਲ ਆ ਵੀ ਪੁਲਿਸ ਨੇ ਮੁਸ਼ੱਕਤ ਕਰਦੇ ਹੋਏ ਜਲਦੀ ਕਾਰਵਾਈ ਕਰਦੇ ਹੋਏ ਇਸ ਨੂੰ ਬਾਅਦ 'ਚ ਗ੍ਰਿਫਤਾਰ ਕਰ ਲਿਆ ਆ। ਬਿਲਕੁਲ ਇਸੇ ਤਰ੍ਹਾਂ ਇਹ ਕੰਸਟਰਕਸ਼ਨ ਵਰਕਰ ਲੀਡੀਆ ਫ੍ਰੈਂਚ, ਉਹ ਕਹਿੰਦੇ ਵੀ ਉਹ ਕਮਿਊਨਿਟੀ ਦੀ ਮੈਂਬਰ ਆ ਜਿਸ ਨੇ ਜੰਗਲ ਦੇ ਵਿੱਚ ਜਿੱਥੇ ਇਹ ਲੁਕਿਆ ਸੀ ਜਾ ਕੇ, ਬੋਰਡਰਡ ਏਰੀਆ ਸੀਗਾ, ਉੱਥੋਂ ਦੇਖਿਆ ਵੀ ਇਹ ਬੰਦਾ ਕਨਫਿਊਜ਼ ਜਿਹਾ ਲੱਗਦਾ ਹੈਗਾ ਵੀ ਉਹਦੀ ਡਿਸਕ੍ਰਿਪਸ਼ਨ ਜਿਹੜੀ ਆ ਸੇਮ ਮਿਲਦੀ ਜੁਲਦੀ ਹੈਗੀ ਆ ਤੇ ਉਹ ਤੋਂ ਬਾਅਦ ਉਹਨੂੰ ਜਿਹੜਾ ਅਰੈਸਟ ਕਰ ਲਿਆ ਗਿਆ। ਨੈਸ਼ਵਿਲ ਦੇ ਵਿੱਚ ਬਹੁਤ ਸਾਰੇ ਜਿਹੜੇ ਪਬਲਿਕ ਸਕੂਲ ਸੀ ਉਹਨਾਂ ਨੂੰ ਲੌਕ ਆਊਟ ਪ੍ਰੋਸੀਜਰ ਲਈ ਕਿਹਾ ਗਿਆ ਸੀ ਕਿਉਂਕਿ ਇਹ ਲੂਜ਼ ਸੀਗਾ ਤੇ ਸਾਰੇ ਡਰਦੇ ਸੀ ਵੀ ਇਹਦੇ ਕੋਲ ਹੋਰ ਗਨਸ ਵਗੈਰਾ ਨਾ ਹੋਣ, ਕਿਸੇ ਹੋਰ ਦਾ ਨੁਕਸਾਨ ਨਾ ਕਰਦਾ ਤੇ ਇਸ ਕਰਕੇ ਉਹ ਤੋਂ ਬਾਅਦ ਫਿਰ ਜਿਹੜਾ ਲੌਕ ਆਊਟ ਸੀਗਾ ਉਹਨੂੰ ਖੋਲ ਦਿੱਤਾ ਗਿਆ। ਇਹ ਕਿਉਂਕਿ ਇਹ ਪਹਿਲਾਂ ਤੋਂ ਹੀ ਜਿੱਦਾਂ ਕਾਫੀ ਪੰਗਿਆਂ ਦੇ ਵਿੱਚ ਰਿਹਾ। ਇਸ ਤੋਂ ਥੋੜੇ ਦਿਨ ਪਹਿਲਾਂ ਕਹਿੰਦੇ ਵੀ ਇੱਕ ਕਾਰ ਵੀ ਇਸਨੇ ਚੋਰੀ ਕੀਤੀ। ਇੱਕ BMW ਦੀ ਡੀਲਰਸ਼ਿਪ ਜਿਹੜੀ ਹੈਗੀ ਆ ਬ੍ਰੈਂਟਵੁੱਡ ਨੈਸ਼ਵਿਲ ਦਾ ਜਿਹੜਾ ਸਵਰਵਸ ਆ, ਉੱਥੋਂ ਇਸਨੇ 2018 BMW X6 ਉੱਥੇ ਗਿਆ ਤੇ ਜਾ ਕੇ ਬਿਨਾਂ ਆਇਡੈਂਟੀ ਤੋਂ ਉਹਨਾਂ ਦੀ ਕਾਰ ਲੈ ਕੇ ਤੇ ਭੱਜ ਗਿਆ। ਬਾਅਦ ਦੇ ਵਿੱਚ ਪੁਲਿਸ ਵਾਲਿਆਂ ਨੇ ਜਿਹੜੀ ਉਹ ਟਰੇਸ ਵੀ ਕੀਤੀ ਕਾਰ ਉਹਦੇ GPS ਸਿਸਟਮ ਤੋਂ ਤੇ ਜਿੱਥੇ ਅਪਾਰਟਮੈਂਟ ਕੰਪਲੈਕਸ ਰਹਿੰਦਾ ਉੱਥੋਂ ਹੀ ਮਿਲੀ ਸੀ ਇਹ ਕਾਰ। ਤੇ ਪਰ ਕਿਉਂਕਿ ਆਇਡੈਂਟੀ ਪਤਾ ਨਹੀਂ ਸੀ ਵੀ ਕੌਣ ਲੈ ਕੇ ਗਿਆ, ਇਸ ਕਰਕੇ ਉਹ ਉਹਨੂੰ ਉਸ ਟਾਈਮ ਤੇ ਚਾਰਜ ਨਹੀਂ ਕਰ ਸਕੇ। ਤੇ ਹੁਣ ਇਹ ਵੀ ਆ ਰਿਹਾ ਆ ਵੀ ਜਿਹੜੀ ਜਦੋਂ ਇਹਨੂੰ ਸੀਕ੍ਰੇਟ ਸਰਵਿਸ ਵਾਲਿਆਂ ਨੇ ਟ੍ਰੈਸਪਾਸਿੰਗ ਲਈ ਵਾਈਟ ਹਾਊਸ 'ਚ ਫੜਿਆ ਸੀ, ਉਹ ਤੋਂ ਬਾਅਦ ਇਹਨੂੰ ਅਨਲਾਫੁਲ ਐਂਟਰੀ ਦੇ ਲਈ ਚਾਰਜ ਵੀ ਕੀਤਾ ਗਿਆ ਸੀ, ਪਰ ਚਾਰਜਸ ਜਿਹੜੇ ਆ ਉਹ ਡ੍ਰੌਪ ਕਰ ਦਿੱਤੇ ਸੀ ਵੀ ਇਹ ਕਿਹਾ ਗਿਆ ਸੀ ਵੀ ਹਾਂ ਠੀਕ ਆ, ਤੂੰ ਥੋੜਾ ਬਹੁਤਾ ਕਮਿਊਨਿਟੀ ਦਾ ਜਿਹੜਾ ਕੰਮ ਕਰ। ਤੇ ਉਹਦਾ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਉਹਦਾ 4 ਵੈਪਨਸ ਦਾ ਜਿਹੜਾ ਉਹਦਾ ਲਾਇਸੈਂਸ ਵੀ ਉਹਨੂੰ ਰਿਵੋਕ ਕਰ ਦਿੱਤਾ ਗਿਆ ਸੀ। ਪਰ ਹੁਣ ਕਹਿੰਦੇ ਆ ਵੀ ਉਹਦੇ ਫਾਦਰ ਨੂੰ ਵੀ ਜਿਹੜੀ ਆ ਇੱਕ ਤਰ੍ਹਾਂ ਨਾਲ ਨਸੀਹਤ ਦਿੱਤੀ ਗਈ ਸੀ ਵੀ ਤੂੰ ਆਪਣੇ ਮੁੰਡੇ ਤੋਂ ਜਿਹੜੀਆਂ ਗਨਸ ਆ ਬਚਾ ਕੇ ਰੱਖੀ। ਪਰ ਹੁਣ ਕਹਿੰਦੇ ਵੀ ਜਿਹੜਾ ਫਾਦਰ ਆ ਉਹਨੂੰ ਵੀ ਚਾਰਜ ਕੀਤਾ ਜਾ ਸਕਦਾ ਹੈਗਾ ਪਈ ਟ੍ਰਾਂਸਫਰਿੰਗ ਵੈਪਨਸ ਟੂ ਅ ਪਰਸਨ ਨੋਇੰਗਲੀ ਪ੍ਰੋਹਿਬਿਟਡ ਫਰੋਮ ਪੋਜੈਸਿੰਗ them। ਇਹਦਾ ਮਤਲਬ ਇਹ ਆ ਵੀ ਜੇ ਤੁਹਾਡੇ ਕੋਲ ਗਨ ਹੈਗੀ ਆ ਤੇ ਤੁਸੀਂ ਕਿਸੇ ਹੋਰ ਨੂੰ ਗਨ ਦੇ ਰਹੇ ਜਦੋਂ ਕਿ ਤੁਹਾਨੂੰ ਪਤਾ ਹੈ ਵੀ ਉਹ ਬੰਦਾ ਗਨ ਲੈ ਨਹੀਂ ਸਕਦਾ, ਵੀ ਉਹਨੂੰ ਰੋਕਿਆ ਹੋਇਆ ਆ ਗਨ ਬੰਦੂਕ ਰੱਖਣ ਦੇ ਲਈ, ਸੋ ਤੁਹਾਡੇ ਉੱਤੇ ਵੀ ਉਹਨਾਂ ਉੱਤੇ ਵੀ ਚਾਰਜ ਹੋ ਸਕਦੇ। ਇਸੇ ਦੇ ਤਹਿਤ ਮੈਨੂੰ ਲੱਗਦਾ ਇਸ ਦੇ ਪਿਓ ਤੇ ਚਾਰਜ ਜਿਹੜੇ ਆ ਉਹ ਲੱਗ ਸਕਦੇ ਆ। ਤੇ ਹਰਜੋਤ ਸਿੰਘ ਜੀ, ਜੇ ਆਪਾਂ ਦੇਖਿਆ ਜਾਈਏ ਇਹ ਇੱਕ ਸਿਸਟਮ ਦੇ ਬ੍ਰੇਕਡਾਊਨ ਦੀ ਵੀ ਇੱਕ ਇਸ ਦੇ ਵਿੱਚ ਦੇਖ ਸਕਦੇ ਆ। ਫਲੋਰੀਡਾ ਦੇ ਵਿੱਚ ਜਦੋਂ ਸ਼ੂਟਿੰਗ ਹੋਈ ਸੀ 14 ਫਰਵਰੀ ਨੂੰ, ਉਸ ਬੰਦੇ ਦੇ ਬਾਰੇ ਉੱਥੋਂ ਦੇ ਸਕੂਲ ਦੇ ਕਈ ਵਿਦਿਆਰਥੀਆਂ ਨੇ ਦੱਸਿਆ ਸੀਗਾ ਵੀ ਇਹ ਕੁਝ ਵਾਇਲੈਂਟ ਜਿਹੜਾ ਕਰ ਸਕਦਾ ਆ, ਪਰ FBI ਨੇ ਉਸ ਦੇ ਉੱਤੇ ਬਹੁਤਾ ਗੌਰ ਨਹੀਂ ਕੀਤਾ। ਇਸ ਦੇ ਕੋਲ ਵੀ ਇਸੇ ਤਰੀਕੇ ਦੇ ਕਹਿ ਲਓ ਵੀ ਲਾਇਸੈਂਸ ਵੀ ਜਿਹੜਾ ਵਾਪਸ ਲੈ ਲਿਆ, ਹੋਰ ਵੀ ਕਈ ਕੁਝ ਜਿਹੜਾ ਹੋਇਆ ਆ, ਪਰ ਫਿਰ ਵੀ ਜਿਹੜੀ ਪੋਜੈਸ਼ਨ ਜਿੱਦਾਂ ਤੁਸੀਂ ਦੱਸਿਆ ਵੀ ਉਹਦੇ ਪਿਓ ਦੀ ਸ਼ਾਇਦ ਉਹਨੇ ਬੰਦੂਕ ਜਿਹੜੀ ਉਤੋਂ ਲੈ ਕੇ ਉਹ ਕੰਮ ਕਰ ਦਿੱਤਾ। ਤੇ ਕਿਤੇ ਨਾ ਕਿਤੇ ਸਿਸਟਮ ਦੇ ਉੱਤੇ ਵੀ ਜਿਹੜੇ ਸਵਾਲ ਫਿਰ ਕਿਤੇ ਨਾ ਕਿਤੇ ਉੱਠਦੇ ਆ ਵੀ ਕੀ ਫਿਰ ਅਜਿਹੇ ਬੰਦਿਆਂ ਦੇ ਘਰਾਂ ਦੇ ਵਿੱਚ ਜਿਹੜੀ ਬੰਦੂਕ ਦੇਣੀ, ਚਾਹੇ ਕੋਈ ਲਾ ਅਬਾਈਡਿੰਗ ਸਿਟੀਜ਼ਨ ਵੀ ਆ, ਵੀ ਉਹ ਹੋਣੀ ਚਾਹੀਦੀ ਆ, ਨਹੀਂ ਹੋਣੀ ਚਾਹੀਦੀ। ਹੋਰ ਕਈ ਤਰੀਕੇ ਦੇ ਜਿਹੜੇ ਸਵਾਲ ਇਸ ਦੇ ਵਿੱਚ ਫਿਰ ਉੱਠ ਜਾਂਦੇ ਨੇ। ਹਰ ਇੱਕ ਜਣਾ ਜਿਹੜਾ ਬੰਦੂਕ ਧਾਰੀ ਹੁੰਦਾ, ਜਿਹੜਾ ਕਹਿੰਦਾ ਉਹ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕਰਦਾ ਹੀ ਆ ਲੁਕਾ ਕੇ ਰੱਖਣ ਦੀ ਜਾਂ ਸਾਰਾ ਕੁਝ ਕਰਨ ਦੀ, ਪਰ ਅਜਿਹੇ ਬੰਦਿਆਂ ਦੇ ਨਾਲ ਫਿਰ ਕਿਤੇ ਨਾ ਕਿਤੇ ਇੱਕ ਖਤਰਾ ਜਿਹੜਾ ਹਮੇਸ਼ਾ ਉਹ ਬਣਿਆ ਰਹਿੰਦਾ ਆ। ਸੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਹਦੇ ਉੱਤੇ ਥੋੜੀ ਹੋਰ ਸਖਤੀ ਜਾਂ ਕਿਤੇ ਨਾ ਕਿਤੇ ਅਜਿਹੇ ਲੋਕਾਂ ਤੱਕ ਬੰਦੂਕਾਂ ਨਾ ਪਹੁੰਚਣ, ਖਾਸ ਕਰਕੇ ਜਿਨ੍ਹਾਂ ਬਾਰੇ ਆਲਰੇਡੀ ਪਤਾ ਆ ਵੀ ਵਾਇਲੈਂਟ ਨੇਚਰ ਦੇ ਜਿਹੜੇ ਆ ਉਹ ਹੋ ਸਕਦੇ ਆ, ਉਹਦੀ ਉੱਤੇ ਕੋਈ ਨਾ ਕੋਈ ਕੰਮ ਕਰਨ ਦੀ ਵੀ ਜਿਹੜੀ ਜ਼ਰੂਰਤ ਹੈਗੀ ਆ। ਜੀ ਬਿਲਕੁਲ, ਕਹਿੰਦੇ ਵੀ ਉਹਦੀ $2 ਮਿਲੀਅਨ ਬੇਲ ਰੱਖੀ ਗਈ ਆ। ਹੁਣ ਇਹ ਪਤਾ ਨਹੀਂ ਬੇਲ ਤੇ ਉਹਨੂੰ ਛੱਡੂਗੇ ਕਿ ਨਹੀਂ, ਮੇਰੇ ਹਿਸਾਬ ਨਾਲ ਤਾਂ ਛੱਡਣਾ ਨਹੀਂ ਚਾਹੀਦਾ। ਤੇ ਇਹ ਵੀ ਲੱਕੀ ਆ ਵੀ ਉੱਥੇ ਦਾ ਇੱਕ ਜਿਹੜਾ ਹੋਰ ਉਸੇ ਰੈਸਟੋਰੈਂਟ 'ਚ ਬੰਦਾ ਸੀ ਜਿਸ ਤਰ੍ਹਾਂ ਉਹਨੂੰ ਹੀਰੋ ਦਾ ਦਰਜਾ ਦਿੱਤਾ ਗਿਆ, ਜੇਮਸ ਸ਼ਾਅ ਜੂਨੀਅਰ ਜੀ। ਜਦੋਂ ਇਸ ਦੀ ਜਿਹੜੀ ਪਹਿਲਾ ਇਹਦਾ ਜਿਹੜਾ ਗਨ ਦੇ ਵਿੱਚ ਜੋ ਬਰੂਦ ਸੀਗਾ ਸਿੱਕਾ ਉਹ ਖਤਮ ਹੋ ਗਿਆ ਤੇ ਜਦੋਂ ਦੂਜੀ ਇਸਨੇ ਲੋਡ ਕਰਨੀ ਸੀ ਤਾਂ ਉਸੇ ਟਾਈਮ ਦੇ ਵਿੱਚ ਉਸਨੇ ਇਹਨੂੰ ਫੜ ਕੇ ਗਨ ਜਿਹੜੀ ਆ ਉਹ
Special ਕਰਕੇ ਖੋਲੀ। ਉਹ ਤੋਂ ਬਾਅਦ ਇਹ ਭੱਜ ਗਿਆ। ਸੋ ਹੁਣ ਉਸ ਨੂੰ ਵੀ ਜਿੱਦਾਂ ਇੱਕ ਤਰ੍ਹਾਂ ਨਾਲ ਹੀਰੋ ਦੇ ਨਾਮ ਨਾਲ ਜਾਣਿਆ ਜਾਂਦਾ ਆ, ਕਿਉਂਕਿ ਅਗਰ ਨਾ ਫੜਦੇ ਤੇ ਅਗਰ ਦੂਸਰਾ ਉਹ ਵਿੱਚ ਲੋਡ ਕਰ ਦਿੰਦਾ ਤੇ ਫਿਰ ਹੋਰ ਜ਼ਿਆਦਾ ਜਾਨੀ ਨੁਕਸਾਨ ਹੋ ਸਕਦਾ ਸੀ। ਬਿਲਕੁਲ ਜੀ। ਇੱਕ ਹਰਜੋਤ ਸਿੰਘ ਜੀ, ਆਪਾਂ ਇਹ ਖਬਰ ਕਰਕੇ ਹੀ ਹਟੇ ਹਾਂ, ਕੱਲ ਟੋਰਾਂਟੋ ਤੋਂ ਵੀ ਬਹੁਤ ਹੀ ਮੰਦਭਾਗੀ ਜਿਹੜੀ ਘਟਨਾ ਉਹ ਵਾਪਰੀ ਆ। ਉੱਥੇ ਇੱਕ ਵੈਨ ਦੇ ਨਾਲ ਅਟੈਕ ਕੀਤਾ ਗਿਆ। ਇਹ ਇੱਕ ਨਵਾਂ ਤਰੀਕਾ ਜਿਹੜਾ ਇਸ ਟਾਈਮ ਉਹ ਵਰਤਿਆ ਹੋਇਆ ਆ। ਲੋਕਾਂ ਨੇ 25 ਸਾਲਾਂ ਦਾ ਇੱਕ ਕੈਨੇਡੀਅਨ ਬੰਦਾ ਜਿਸ ਨੇ ਕਹਿੰਦੇ ਆ ਵੀ ਵੈਨ ਲੋਕਾਂ ਦੇ ਉੱਤੇ ਜਿਹੜੀ ਆ ਉਹ ਨਾਲ ਦੇ ਨਾਲ ਜਿਹੜੀ ਚਾੜ ਦਿੱਤੀ। 10 ਜਾਣਿਆਂ ਦੀ ਇਸ ਦੇ ਵਿੱਚ ਇਹ ਮੌਤ ਹੋਈ ਆ। ਟੋਰਾਂਟੋ ਇਲਾਕੇ ਦੇ ਵਿੱਚ ਇਹ ਘਟਨਾ ਜਿਹੜੀ ਵਾਪਰੀ ਆ, ਪਰ ਬਾਅਦ ਦੇ ਵਿੱਚ ਜਿਹੜਾ ਇਹ ਸਸਪੈਕਟ ਸੀਗਾ ਉਸ ਨੂੰ ਗ੍ਰਿਫਤਾਰ ਵੀ ਜਿਹੜਾ ਆ ਉਹ ਕਰ ਲਿਆ ਗਿਆ ਆ। ਇਸ ਦੀ ਉਮਰ ਵੀ ਮਹਿਜ ਹਰਜੋਤ ਸਿੰਘ ਜੀ 25 ਸਾਲ। ਐਲੈਕ ਮੈਨਸੀਅਨ ਉਸ ਦਾ ਜਿਹੜਾ ਨਾਂ ਦੱਸਿਆ ਜਾਂਦਾ ਹੈ। ਜੀ ਬਿਲਕੁਲ, ਉਹ ਟੋਰਾਂਟੋ ਦੇ ਸਪਰਵ ਏਰੀਆ ਰਿਚਮੰਡ ਹਿੱਲ 'ਚ ਰਹਿੰਦਾ ਸੀ ਤੇ ਟੋਰਾਂਟੋ ਦੇ ਵਿੱਚ ਹੀ ਜਿਹੜਾ ਉੱਥੇ ਜਿਹੜਾ ਬਹੁਤ ਹੀ ਜਿਹੜਾ ਜਿੱਥੇ ਜ਼ਿਆਦਾ ਲੋਕ ਇਕੱਠੇ ਹੁੰਦੇ ਹੈਗੇ ਆ, ਪੈਡੈਸਟਰੀਅਨ ਤੁਰੇ ਜਾਂਦੇ ਹੈਗੇ ਆ, ਉੱਥੇ ਇਸ ਨੇ ਰੈਂਟਲ ਰਾਈਡਰ ਜਿਹੜੀ ਕੰਪਨੀ ਆ ਉਹਨਾਂ ਦੀ ਵੈਨ ਲਈ ਹੋਈ ਸੀ, ਉਹ ਲੋਕਾਂ ਦੇ ਉੱਤੇ ਚੜਾ ਦਿੱਤੀ, ਜਿਹਦੇ ਨਾਲ 10 ਲੋਕਾਂ ਦੀ ਮੌਤ ਹੋ ਗਈ, 13 ਤੋਂ ਵੱਧ ਜਿਹੜੇ ਆ ਫੱਟੜ ਹੋਏ ਹੈਗੇ ਆ। ਸੋ ਉਹਨੂੰ ਚਾਰਜ ਕੀਤਾ ਜਾ ਰਿਹਾ, ਅੱਜ ਉਹਨੂੰ ਕੋਰਟ ਵਿੱਚ ਪੇਸ਼ ਕੀਤਾ ਸੀ। 10 ਕਾਊਂਟ ਤੇ ਜਿਹੜਾ ਫਸਟ ਡਿਗਰੀ ਮਰਡਰ ਦਾ ਤੇ 13 ਕਾਊਂਟਸ ਅਟੈਂਪਟਡ ਮਰਡਰ ਦਾ, ਜਿਹੜੇ 13 ਜਾਣੇ ਹੋਰ ਜ਼ਖਮੀ ਹੋਏ ਹੈਗੇ ਆ। ਸੋ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਵੀ ਬੜਾ ਦੁੱਖ ਜ਼ਾਹਰ ਕੀਤਾ ਹੈਗਾ। ਉਹ ਕਹਿੰਦੇ ਭਈ ਸਾਨੂੰ ਇਦਾਂ ਦੀ ਕੋਈ ਟੈਰਰਿਜ਼ਮ ਦੀ ਨਹੀਂ ਲੱਗਦਾ ਹੈਗਾ ਇਹਦੇ ਵਿੱਚ, ਤੇ ਆਉਣ ਵਾਲੇ ਸਮੇਂ 'ਚ ਇਨਵੈਸਟੀਗੇਸ਼ਨ ਤੋਂ ਪਤਾ ਲੱਗੂਗਾ ਵੀ ਇਸ ਬੰਦੇ ਦਾ ਵੀ ਕੀ ਜਿਹੜਾ ਰੀਜ਼ਨ ਸੀ। ਗੋਰੇ ਮੂਲ ਦਾ ਬੰਦਾ ਹੈਗਾ ਜਿਸ ਨੇ ਔਰ ਸਟੂਡੈਂਟ ਸੀ ਕਾਲਜ ਦੇ ਵਿੱਚ, ਉੱਥੇ ਜਾ ਕੇ ਜਿਹੜੇ ਆਮ ਲੋਕ ਵਿਚਾਰੇ ਦੇਖਣ ਆਏ ਡਾਊਨਟਾਊਨ, ਉੱਥੇ ਜਾ ਕੇ ਜਿਹੜੀ ਆ ਚੜਾ ਦਿੱਤੀ ਬੈਨ। ਹੁਣ ਇਹ ਤੋਂ ਇੱਕ ਤਾਂ ਇਹ ਵੀ ਆ, ਸਾਨੂੰ ਸਾਰੇ ਜਿੱਥੇ ਵੀ ਆਪਾਂ ਹੁੰਨੇ ਆ ਆਲ ਓਵਰ ਨਾਰਥ ਅਮਰੀਕਾ ਦੇ ਵਿੱਚ ਜਦੋਂ ਵੀ ਤੁਸੀਂ ਕਿਤੇ ਘੁੰਮਣ ਫਿਰਨ ਜਾਂਦੇ ਆ, ਅਲਰਟ ਜ਼ਰੂਰ ਰਹਿਣਾ ਚਾਹੀਦਾ ਹੈਗਾ। ਤੇ ਕਿਉਂਕਿ ਇਹ ਜਿਹੜੀ ਪ੍ਰੋਬਲਮ ਹੁਣ ਸ਼ੁਰੂ ਹੋਈ ਹੈਗੀ ਆ ਬਿਨਾਂ ਹਥਿਆਰ ਤੋਂ ਬੈਨ ਕਾਰ ਚੜਾ ਦਿਓ, ਇਹ ਸਭ ਤੋਂ ਪਹਿਲਾਂ ਯੂਰਪ 'ਚ ਸ਼ੁਰੂ ਹੋਈ ਸੀ, ਇੰਗਲੈਂਡ 'ਚ, ਫਰਾਂਸ 'ਚ, ਜਰਮਨ 'ਚ, ਤੇ ਹੁਣ ਉਹ ਤੋਂ ਬਾਅਦ ਫਿਰ ਨਿਊਯਾਰਕ ਦੇ ਵਿੱਚ ਹੋਈ ਸੀ ਥੋੜੇ ਸਮਾਂ ਪਹਿਲਾਂ, ਤੇ ਹੁਣ ਇਹ ਟੋਰਾਂਟੋ ਦੇ ਵਿੱਚ ਕੈਨੇਡਾ 'ਚ ਹੋਈ ਹੈਗੀ। ਤੇ ਇਹਦੇ ਨਾਲ ਇੱਕ ਗੱਲ ਹੋਰ ਵੀ ਬਹੁਤ ਰਾਜਕਨਵੀਰ ਸਿੰਘ ਜੀ ਜਿਹੜੀ ਹੈਗੀ ਆ, ਭਈ ਮੈਂ ਦੇਖਦਾ ਵੀ ਜਦੋਂ ਵੀ ਕੋਈ ਇਦਾਂ ਦੀ ਇਨਸੀਡੈਂਟ ਹੁੰਦੀ ਹੈਗੀ ਆ, ਖਾਸ ਕਰਕੇ ਕੋਈ ਮਾਸ ਸ਼ੂਟਿੰਗ ਦੀ ਜਾਂ ਵੱਡੀ ਇੰਨੀ ਅਨਫੋਰਚੂਨੇਟ, ਬਹੁਤ ਸਾਰੇ ਲੋਕ ਇੱਕਦਮ ਹੀ ਜਿੱਦਾਂ ਜਿਹੜੇ ਮੁਸਲਮਾਨ ਕਮਿਊਨਿਟੀ ਆ ਉਹਨਾਂ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੰਦੇ ਫੇਸਬੁੱਕ ਤੇ, ਮੈਂ ਦੇਖਿਆ। ਤੇ ਆਪਣੇ ਬੰਦੇ ਵੀ ਮੈਂ ਦੇਖਿਆ ਵੀ ਪੰਜਾਬੀ ਬਹੁਤ ਸਾਰੇ, ਜਦੋਂ ਕੋਈ ਰਿਪੋਰਟ ਨਹੀਂ ਆ ਰਹੀ ਵੀ ਕਿਹੜਾ ਬੰਦਾ ਸਸਪੈਕਟ ਹੈਗਾ ਆ, ਕੌਣ ਫੜਿਆ ਗਿਆ, ਰਾਈਟ, ਪਹਿਲੇ ਹੀ ਉਹਨਾਂ ਨੇ ਫੋਟੋਆਂ ਪਾਈਆਂ, ਦੇਖੋ ਜੀ ਵੀ ਮੁਸਲਮਾਨ ਕਮਿਊਨਿਟੀ ਨੇ, ਮੁਸਲਮਾਨਾਂ ਨੇ ਆਹ ਕੰਮ ਕਰ ਦਿੱਤਾ ਕੈਨੇਡਾ 'ਚ। ਉਹ ਬੜੀ ਮਾੜੀ ਗੱਲ ਹੈਗੀ ਆ, ਬਿਨਾਂ ਸੋਚੇ ਸਮਝੇ। ਖਾਸ ਕਰਕੇ ਅਜਿਹੇ ਕੇਸਾਂ ਦੇ ਵਿੱਚ ਤਾਂ ਹਰਜੋਤ ਸਿੰਘ ਜੀ ਜ਼ਰੂਰੀ ਹੈ, ਜਿੱਦਾਂ ਤੁਸੀਂ ਇਸ਼ਾਰਾ ਕਰ ਰਹੇ ਹੋ ਵੀ ਪਹਿਲੋਂ ਵੇਟ ਕਰਨੀ ਚਾਹੀਦੀ ਆ ਅਧਿਕਾਰਤ ਤੌਰ ਦੇ ਉੱਤੇ ਵੀ ਕਿਹੜੀ ਗੱਲ ਆ। ਪਰ ਨਾਲ ਦੇ ਨਾਲ ਜਿੱਦਾਂ ਤੁਸੀਂ ਇਹ ਚੀਜ਼ ਦੱਸੀ ਆ, ਹੁਣ ਇਸ ਨੂੰ ਕੋਈ ਵੀ ਜਿੱਦਾਂ ਉੱਥੋਂ ਦਾ ਪ੍ਰਾਈਮ ਮਿਨਿਸਟਰ ਵੀ ਕਹਿ ਰਿਹਾ ਵੀ ਇਹ ਟੈਰਰਿਜ਼ਮ ਵਾਲੀ ਗੱਲ ਜਿਹੜੀ ਉਹ ਨਹੀਂ ਲੱਗਦੀ, ਤੇ ਇਹੀ ਕੋਈ ਹੋਰ ਮੂਲ ਦਾ ਹੁੰਦਾ ਜਿੰਨਾ ਵੱਲ ਤੁਸੀਂ ਇਸ਼ਾਰਾ ਕੀਤਾ ਆ ਵੀ ਮੁਸਲਮਾਨ ਹੁੰਦੇ ਤਾਂ ਸਭ ਤੋਂ ਪਹਿਲੀ ਉਹਨਾਂ ਨੇ ਗੱਲ ਹੀ ਜਿਹੜੀ ਉਸ ਪਾਸੇ ਨੂੰ ਜਿਹੜੀ ਜੋੜ ਕੇ ਨਾਲ ਦੇ ਨਾਲ ਦੇਖਣੀ ਸੀ। ਸੋ ਕਹਿੰਦੇ ਵਨ ਆਫ ਇਨਸੀਡੈਂਟ ਜਿਹੜਾ ਹੈ ਉਹ ਹੋ ਸਕਦਾ ਆ, ਤੇ ਜਿਹੜੇ ਜਸਟਿਨ ਟਰੂਡੋ ਉਹਨਾਂ ਨੇ ਆਖਿਆ ਵੀ ਲੱਗਦਾ ਨਹੀਂ ਵੀ ਇਸ ਦੇ ਕਰਕੇ ਕੋਈ ਨੈਸ਼ਨਲ ਸਿਕਿਉਰਿਟੀ ਨੂੰ ਜਿਹੜਾ ਖਤਰਾ ਹੋ ਸਕਦਾ ਆ। ਇੱਕ ਹਰਜੋਤ ਸਿੰਘ ਜੀ ਜ਼ਰੂਰ ਇਸ ਦੇ ਵਿੱਚ ਦੇਖੀ ਗਈ ਆ, ਜਦੋਂ ਇਹ ਵੀਡੀਓ ਵੀ ਇਸ ਦੀ ਉਸ ਟਾਈਮ ਦੇ ਉੱਤੇ ਅਟੈਕ ਤੋਂ ਬਾਅਦ ਦੇ ਵਿੱਚ ਜਦੋਂ ਇਹਨੇ ਬੰਦੇ ਦਰੜ ਦਿੱਤੇ ਸੀਗੇ, ਉਸ ਤੋਂ ਬਾਅਦ ਦੇ ਵਿੱਚ ਸੀਗਾ ਵੀ ਕਿੱਦਾਂ ਪੁਲਿਸ ਵਾਲਿਆਂ ਨੇ ਉਸ ਦੇ ਉੱਤੇ ਗੋਲੀਆਂ ਨਹੀਂ ਚਲਾਈਆਂ, ਉਸ ਨੂੰ ਜਿਹੜਾ ਆ ਉਹ ਜੀਂਦਿਆਂ ਹੀ ਜਿਹੜਾ ਆ ਉਹ ਕਾਬੂ ਕੀਤਾ। ਕਾਰਨ ਉਸ ਦੇ ਪਿੱਛੇ ਇਹੀ ਸ਼ਾਇਦ ਸੀਗਾ ਵੀ ਉਸ ਦੇ ਪਿੱਛੋਂ ਹੋਰ ਗੱਲਾਂ ਜਿਹੜੀਆਂ ਕਢਾਉਣੀਆਂ ਚਾਹੁੰਦੇ ਸੀਗੇ ਵੀ ਕੀ ਇਸ ਦੇ ਪਿੱਛੇ ਕਾਰਨ ਸੀ, ਕਿਉਂ ਨੇ ਇਹ ਜਿਹੜੇ ਕੰਮ ਆ ਉਹ ਕੀਤੇ ਆ। ਤੇ ਹਰਜੋਤ ਸਿੰਘ ਜੀ ਜਿੱਦਾਂ ਤੁਸੀਂ ਦੱਸਿਆ ਵੀ ਰਿਚਮੰਡ ਹਿੱਲ ਸਬਰਬ ਤੋਂ ਸੀਗਾ, ਟੋਰਾਂਟੋ ਦਾ ਜਿਹੜਾ ਇੱਕ ਸਬਰਬ ਆ, ਤੇ ਕਹਿੰਦੇ ਕਈ ਨੇਬਰਹੁੱਡ ਦੇ ਵਿੱਚ ਜਦੋਂ ਉੱਥੇ ਪੱਤਰਕਾਰ ਪਹੁੰਚੇ ਉਹਨਾਂ ਨੇ ਪੁੱਛਿਆ, ਕਹਿੰਦੇ ਅਸੀਂ ਇਹਨੂੰ ਰੋਜ਼ਾਨਾ ਹੀ ਜੋਗਿੰਗ ਕਰਦੇ ਹੋਏ ਦੇਖਦੇ ਹੁੰਦੇ ਸੀਗੇ ਪਰ ਇਹਦੇ ਨਾਲ ਕਦੀ ਗੱਲਬਾਤ ਤਾਂ ਨਹੀਂ ਕੀਤੀ। ਸੋ ਇਹ ਵੀ ਇੱਕ ਖਤਰੇ ਵਾਲੀ ਗੱਲ ਆ। ਸਭ ਨੂੰ ਯਾਦ ਹੋਊਗਾ ਕੁਝ ਸਮਾਂ ਪਹਿਲਾਂ ਇੱਕ ਹੋਰ ਬੰਦੇ ਨੇ ਕੈਨੇਡਾ ਦੇ ਵਿੱਚ ਮਸਜਿਦ ਦੇ ਉੱਤੇ ਹਮਲਾ ਕੀਤਾ ਸੀਗਾ, ਉੱਥੇ ਵੀ ਜਿਹੜੀਆਂ ਕਿਸੇ ਨੇ ਜਿਹੜੀਆਂ ਉਹ ਗੋਲੀਆਂ ਜਦੋਂ ਉਹ ਚਲਾਈਆਂ ਸੀਗੀਆਂ, ਤੇ ਉਹ ਵੀ ਜਿਹੜਾ ਆ ਗੋਰੀ ਚਮੜੀ ਵਾਲਾ ਹੀ ਬੰਦਾ ਸੀਗਾ ਜਿਹੜਾ ਫਰਾਂਸ ਤੋਂ ਜਿਹੜਾ ਸ਼ਾਇਦ ਉਦੋਂ ਆਇਆ ਹੋਇਆ ਸੀਗਾ। ਸੋ ਇਹਦੇ ਕਰਕੇ ਇੱਕ ਵਾਰੀ ਫਿਰ ਜਿਹੜੇ ਵਿਸ਼ਵ ਦੇ ਵਿੱਚ ਇੱਦਾਂ ਦਾ ਮਾਹੌਲ ਜਿਹੜਾ ਆ ਉਹ ਬਣਿਆ ਹੋਇਆ ਆ ਸੰਵੇਦਨਸ਼ੀਲ। ਇਹ ਇੱਕ ਬਹੁਤ ਮਸਲਾ ਆ
ਲੋਕ ਅੱਜ ਕੱਲ ਆਪਣਾ ਪਤਾ ਨਹੀਂ ਮਾਨਸਿਕ ਤੌਰ ਦੇ ਉੱਤੇ ਕਿਹੜੀਆਂ ਬਿਮਾਰੀਆਂ ਤੋਂ ਜਿਹੜੇ ਪੀੜਤ ਨੇ, ਕਿਹੜੀਆਂ ਉਹਨਾਂ ਦੇ ਮਨਾਂ 'ਚ ਗੱਲਾਂ ਚੱਲ ਰਹੀਆਂ ਆ, ਤੇ ਗੁੱਸਾ ਜਿਹੜਾ ਆ ਉਹ ਬਹੁਤ ਜਲਦੀ ਇਸ ਤਰੀਕੇ ਦੇ ਨਾਲ ਜਿਹੜਾ ਉਹ ਕੱਢ ਰਹੇ ਆ। ਇੱਕ ਤਾਂ ਤਾਣਾ ਬਾਣਾ ਸੁਸਾਇਟੀ ਦਾ ਜਿਹੜਾ ਆ ਉਹ ਇੰਨਾ ਕੁ ਜ਼ਿਆਦਾ ਕਹਿ ਲਓ ਵੀ ਨਿੱਘਰ ਗਿਆ ਆ ਵੀ ਉਹ ਕੋਈ ਸਪੋਰਟ ਸਿਸਟਮ ਹੀ ਜਿਹੜਾ ਆ ਉਹ ਨਹੀਂ ਲੱਭਦਾ ਕਿਸੇ ਨੂੰ ਵੀ। ਪਰਿਵਾਰ ਜਿਹੜੇ ਆ ਉਹ ਛੋਟੇ ਤਾਂ ਉਹ ਇਕੱਲੇ ਹੀ ਜਿਹੜੇ ਆ ਉਹ ਹੋਈ ਜਾਂਦੇ ਨੇ। ਇਹ ਵੀ ਇੱਕ ਵੱਡੀ ਪ੍ਰੋਬਲਮ ਆ। ਸੋ ਹੋਰ ਕਈ ਜਿਹੜੇ ਇਸ ਦੇ ਪਿੱਛੇ ਕਾਰਨ ਜਿਹੜੇ ਲਗਾਤਾਰ ਜੁੜਦੇ ਆ ਰਹੇ ਆ, ਤੇ ਇੱਕ ਸੌਖਾ ਤਰੀਕਾ ਜਿਹੜਾ ਹੁਣ ਇਹਨਾਂ ਨੂੰ ਲੱਭਦਾ ਜਾ ਰਿਹਾ ਆ। ਸੋ ਇਹ ਹੁਣ ਰੈਂਟਲ ਕਾਰਾਂ ਵਾਲੇ ਜਾਂ ਰੈਂਟਲ ਟਰੱਕਾਂ ਵਾਲਿਆਂ ਨੂੰ ਵੀ ਹੁਣ ਦੇਖਣਾ ਪਊਗਾ ਵੀ ਕਿੱਦਾਂ ਦੇ ਬੰਦੇ ਕੋਲ ਜਿਹੜੀ ਉਹ ਚੀਜ਼ ਜਾ ਰਹੀ ਆ। ਜਿਹੜੇ ਹਰਜੋਤ ਸਿੰਘ ਜੀ, ਇਸ ਦੇ ਵਿੱਚ ਨਾਲ ਮੈਂ ਜ਼ਰੂਰ ਇੱਕ ਗੱਲ ਇਹ ਜਿਹੜੀ ਜੋੜਨਾ ਚਾਹੁੰਦਾ। ਆਪਾਂ ਦੇਖਦੇ ਹਾਂ ਜਿਹੜੇ ਗਨ ਵਾਇਲੈਂਸ ਨੂੰ ਲੈ ਕੇ ਕਹਿੰਦੇ ਆ ਵੀ ਗਨਸ ਜਿਹੜੀਆਂ ਉਹ ਬੈਨ ਕਰ ਦੇਣੀਆਂ ਚਾਹੀਦੀਆਂ। ਸੋ ਉਹ ਜਿਹੜੇ ਲਾ ਅਬਾਈਡਿੰਗ ਸਿਟੀਜ਼ਨ ਆ ਜਿਨ੍ਹਾਂ ਦੇ ਕੋਲ ਗਨਸ ਹੈਗੀਆਂ ਆ, ਉਹ ਹੁਣ ਸਵਾਲ ਚੁੱਕਦੇ ਆ ਵੀ ਕੀ ਹੁਣ ਆਪਾਂ ਫਿਰ ਸਾਰੀਆਂ ਕਾਰਾਂ, ਵੈਨਾਂ, ਉਹ ਸਾਰੀਆਂ ਚੀਜ਼ਾਂ ਵੀ ਬੈਨ ਕਰਾਂਗੇ? ਕਿਉਂਕਿ ਹਥਿਆਰ ਤੇ ਹੁਣ ਇਹ ਵੀ ਇੱਕ ਕਿਸੇ ਨੇ ਵੀ ਜਿਹਨੇ ਹਮਲਾ ਕਰਨਾ ਆ ਨਿਰਦੋਸ਼ ਲੋਕਾਂ ਦੇ ਉੱਤੇ, ਉਹ ਵੀ ਇੱਕ ਬਣਦਾ ਜਾ ਰਿਹਾ ਆ। ਸੋ ਜਾਇਜ਼ ਉਹਨਾਂ ਦਾ ਵੀ ਸਵਾਲ ਹੈਗਾ, ਪਰ ਦੇਖਣ ਵਾਲੀ ਗੱਲ ਹੋਊਗੀ ਵੀ ਆਉਣ ਵਾਲੇ ਸਮੇਂ 'ਚ ਪਾਲਿਸੀਆਂ ਕਿਸ ਵਾਲੇ ਪਾਸੇ ਨੂੰ ਜਿਹੜੀਆਂ ਉਹ ਜਾਣਗੀਆਂ। ਸੋ 2 ਪੁਲਿਸ ਆਫੀਸਰ ਜਿਨ੍ਹਾਂ ਨੇ ਇਹਦੀ ਜਿਹੜੀ ਗਨ ਆ ਉਹ ਥੱਲੇ ਸਟਾਈ, ਤੇ ਉਹ ਬੜੇ ਹੀਰੋ ਮੰਨੇ ਜਾ ਰਹੇ ਹੈਗੇ ਆ ਵੀ ਉਹਨਾਂ ਨੇ ਇਸ ਨੂੰ ਮਾਰਿਆ ਨਹੀਂ। ਤੇ ਇਹ ਵੀ ਪਤਾ ਲੱਗੂਗਾ ਇਨਵੈਸਟੀਗੇਸ਼ਨ ਤੋਂ ਵੀ ਇਸ ਬੰਦੇ ਦਾ ਮੋਟਿਵ ਕੀ ਸੀਗਾ। ਤੇ ਇਹਦੇ ਸੰਬੰਧ ਦੇ ਵਿੱਚ ਜਿਹੜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਆ, ਉਹ ਕਹਿੰਦੇ ਵੀ ਮੈਂ ਵੀ ਜਲਦੀ ਤੋਂ ਜਲਦੀ ਟੋਰਾਂਟੋ ਜਾਊਂਗਾ ਜਿਹੜੇ ਪਰਿਵਾਰ ਆ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ, ਪਰ ਉਸ ਟਾਈਮ ਤੇ ਜਾਊਂਗਾ ਜਦੋਂ ਪੂਰੀ ਇਨਵੈਸਟੀਗੇਸ਼ਨ ਪੂਰੀ ਹੋ ਜਾਏ। ਵੀ ਮੈਂ ਕਿਸੇ ਤਰ੍ਹਾਂ ਦਾ ਉਹਦੇ ਵਿੱਚ ਜਿਹੜਾ ਦਖਲਅੰਦਾਜ਼ੀ ਨਹੀਂ ਕਰਨਾ ਚਾਹੁੰਦਾ ਜਾਂ ਡਿਸਟਰੈਕਸ਼ਨ ਨਹੀਂ ਕਰਨਾ ਚਾਹੁੰਦਾ। ਇਸੇ ਤਰ੍ਹਾਂ ਟੋਰਾਂਟੋ ਦੇ ਮੇਅਰ ਜਿਹੜੇ ਜੌਨ ਟੋਰੀ ਆ, ਉਹਨਾਂ ਨੇ ਵੀ ਇਹ ਕਿਹਾ ਵੀ ਸਾਡੀ ਜਿਹੜੀ ਪ੍ਰੇਅਰਸ ਆ ਉਹ ਫੈਮਿਲੀਜ਼ ਦੇ ਨਾਲ ਆ। ਬਹੁਤ ਮਾੜੀ ਗੱਲ ਹੋਈ ਆ ਕਿਉਂਕਿ ਇੱਥੇ ਜਿਹੜਾ ਉਸ ਦਿਨ ਜਿਹੜਾ ਵੈਦਰ ਬੜਾ ਬਿਊਟੀਫੁਲ ਸੀ, ਕਹਿੰਦੇ ਡੇ ਬੜਾ ਬਿਊਟੀਫੁਲ ਸੀ, ਇਸ ਕਰਕੇ ਲੋਕ ਜਿਹੜੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਬਾਹਰ ਬਾਜ਼ਾਰਾਂ ਦੇ ਵਿੱਚ ਤੁਰ ਰਹੇ ਸੀ। ਜੀ ਸੋ US ਦੇ ਸੈਕਟਰੀ ਆਫ ਹੋਮਲੈਂਡ ਸਿਕਿਉਰਿਟੀ ਜਿਹੜੇ ਆ ਕ੍ਰਿਸਟੀਅਨ ਨੀਲਸਨ, ਉਹ ਵੀ ਟੋਰਾਂਟੋ ਦੇ ਵਿੱਚ ਸੀਗੇ। G7 ਸਿਕਿਉਰਿਟੀ ਜਿਹੜੀ ਮਿਨਿਸਟਰੀਅਲ ਜਿਹੜੀ ਉੱਥੇ ਚੱਲ ਰਹੀ ਹੈ, ਮੀਟਿੰਗ ਚੱਲ ਰਹੀ, ਉਹਦੇ ਵਿੱਚ ਜੋ ਕਿ ਅੱਜ ਖਤਮ ਹੋਈ ਹੈਗੀ ਆ, ਪਰ US ਡਿਪਾਰਟਮੈਂਟ ਆਫ ਸਟੇਟ ਨੇ ਦੱਸਿਆ ਵੀ ਸਾਰੇ ਜਿਹੜੇ ਡੈਲੀਗੇਟ ਉਹਨਾਂ ਦੇ ਸੀਗੇ ਉਹ ਸੇਫ ਹੈਗੇ ਆ। ਸੋ ਵਾਈਟ ਹਾਊਸ ਨੇ ਵੀ ਕਮੈਂਟ ਕੀਤਾ ਹੈਗਾ ਇਹਦੇ ਤੇ। ਉਹ ਕਹਿੰਦੇ ਵੀ ਅਸੀਂ ਕੈਨੇਡੀਅਨ ਜਿਹੜੇ ਲੋਕ ਹੈਗੇ ਸਾਡੇ ਗੁਆਂਢੀ, ਅਸੀਂ ਉਹਨਾਂ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਪੂਰੀ ਤਰ੍ਹਾਂ ਖੜੇ ਹੈਗੇ ਆ, ਤੇ ਇਹ ਵੀ ਆਸ ਕਰਦੇ ਵੀ ਅੱਗੇ ਨੂੰ ਇਦਾਂ ਦੀ ਇਨਸੀਡੈਂਟ ਨਾ ਹੋਵੇ ਕਿਉਂਕਿ ਸਾਡੇ ਮੁਲਕ 'ਚ ਵੀ ਇਹ ਕੁਝ ਹੋ ਚੁੱਕਾ ਹੈਗਾ ਆ। ਤੇ ਕਹਿੰਦੇ ਵੀ ਜੋ ਕਿਸੇ ਤਰ੍ਹਾਂ ਦੀ ਵੀ ਜਿਹੜੀ ਕੈਨੇਡਾ ਗਵਰਨਮੈਂਟ ਨੂੰ ਹੈਲਪ ਦੀ ਜ਼ਰੂਰਤ ਹੋਊਗੀ, ਖਾਸ ਕਰਕੇ ਸਿਕਿਉਰਿਟੀ ਪੱਖੋਂ ਜਾਂ ਇਨਵੈਸਟੀਗੇਸ਼ਨ ਪੱਖੋਂ, ਅਸੀਂ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਸਾਥ ਦੇਵਾਂਗੇ। ਜਿਹੜਾ ਰਾਈਡਰ ਵੈਨ ਕੰਪਨੀ ਹੈਗੀ ਆ, ਉਹਨਾਂ ਨੇ ਵੀ ਜਿਹੜਾ ਬੜਾ ਦੁੱਖ ਜ਼ਾਹਰ ਕੀਤਾ, ਤੇ ਉਹ ਵੀ ਕਹਿੰਦੇ ਆ ਵੀ ਅਸੀਂ ਜ਼ਰੂਰ ਜਿਹੜੀ ਵੀ ਇਨਵੈਸਟੀਗੇਸ਼ਨ ਹੋਊਗੀ, ਜੋ ਕਿਸੇ ਤਰ੍ਹਾਂ ਦਾ ਜਿਹੜਾ ਡਾਕੂਮੈਂਟ ਆ, ਉਹ ਪੂਰੀ ਤਰ੍ਹਾਂ ਅਸੀਂ ਜਿਹੜੀਆਂ ਅਥਾਰਟੀਜ਼ ਆ ਉਹਨਾਂ ਦੇ ਨਾਲ ਕੋਆਪਰੇਟ ਕਰਾਂਗੇ। ਬਿਲਕੁਲ। ਸੋ ਹਰਜੋਤ ਸਿੰਘ ਜੀ, ਦੱਸ ਦਈਏ ਵੀ ਜਿਹੜਾ ਹਮਲਾ ਜਿਸ 'ਚ 10 ਜਾਣੇ ਮਾਰੇ ਗਏ ਆ, 13 ਜਾਣੇ ਜ਼ਖਮੀ ਹੋਏ ਆ, ਇਹ ਟੋਰਾਂਟੋ ਦੇ ਜਿਹੜਾ ਯੰਗ ਸਟਰੀਟ ਤੇ ਜਿਹੜੀ ਫਿੰਚ ਐਵਨਿਊ ਆ, ਉੱਥੋਂ ਕਹਿੰਦਾ ਉਸਨੇ ਸਟਾਰਟ ਕੀਤਾ। 1.5 ਮੀਲ ਇਦਾਂ ਹੀ ਲੋਕਾਂ ਨੂੰ ਉਹ ਦਰੜਦਾ ਰਿਹਾ, ਤੇ ਇਹ ਆਪਣੀ ਜਿਹੜੀ ਰਾਈਡਰ ਵੈਨ ਦੇ ਉੱਤੇ, ਤੇ ਸ਼ੈਪਰਡ ਐਵਨਿਊ, ਯੰਗ ਸਟਰੀਟ ਤੇ ਸ਼ੈਪਰਡ ਐਵਨਿਊ ਦੇ ਜਿਹੜੇ ਕਾਰਨਰ ਤੱਕ ਜਿਹੜਾ ਆ ਇਹ ਕੰਮ ਚੱਲਦਾ ਰਿਹਾ, ਜਿਸ ਤੋਂ ਬਾਅਦ ਜਾ ਕੇ ਜਿਹੜੇ ਅਧਿਕਾਰੀਆਂ ਨੇ ਇਸ ਨੂੰ ਘੇਰਿਆ ਵੀ। ਜਿੱਦਾਂ ਤੁਸੀਂ ਦੱਸਿਆ ਵੀ 2 ਪੁਲਿਸ ਵਾਲਿਆਂ ਨੇ ਉਸ ਦੀ ਜਿਹੜੀ ਬੰਦੂਕ ਸਟਵਾ ਕੇ, ਉਹਦੇ ਕੋਲ ਜਿਹੜਾ ਅਸਲਾ ਵੀ ਸੀਗਾ, ਦੇਖੋ ਬਾਅਦ ਦੇ ਵਿੱਚ ਜਿਹੜਾ ਅਸਲਾ ਵੀ ਜਿਹੜਾ ਉਹਦੇ ਕੋਲ ਨਿਕਲਿਆ, ਪਹਿਲਾਂ ਲੋਕਾਂ ਨੂੰ ਤਾਂ ਉਸਨੇ ਵੈਨ ਦੇ ਨਾਲ ਦਰੜਿਆ ਹੀ ਸੀਗਾ। ਸੋ ਉੱਥੇ ਫਿਰ ਜਾ ਕੇ ਉਸ ਨੂੰ ਗ੍ਰਿਫਤਾਰ ਜਿਹੜਾ ਉੱਥੇ ਕਰ ਲਿਆ ਸੀਗਾ। ਇੱਕ ਹਿਸਾਬ ਦੇ ਨਾਲ ਜਿੱਦਾਂ ਕਹਿੰਦੇ ਹੁੰਦੇ ਨਾ, ਨਾਈਟ ਮੇਅਰ ਆ ਵੀ ਇੰਨਾ ਜਿਹੜਾ ਉੱਥੇ ਹੈ, ਤੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਸਹਿਮ ਜਿਹੜਾ ਆ ਉਹ ਦੇਖਿਆ ਜਾ ਰਿਹਾ। ਬਹੁਤ ਸਾਰੇ ਲੋਕ ਕਹਿੰਦੇ, ਜਿਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕੀਤੀ, ਉਹ ਸੋਚ ਰਿਹਾ ਵੀ ਯਾਰ ਅਸੀਂ ਹੁਣ ਘਰੋਂ ਬਾਹਰ ਨਿਕਲਣਾ ਵੀ ਜਿਹੜਾ ਕਿਤੇ ਨਾ ਕਿਤੇ ਬੰਦ ਹੋਣ ਵਾਲੀ ਗੱਲ ਹੀ ਹੋ ਗਈ ਆ, ਵੀ ਅੱਜ ਕੱਲ੍ਹ ਪਤਾ ਹੀ ਨਹੀਂ ਲੱਗਦਾ ਵੀ ਕਿਹੜੇ ਪਾਸੋਂ ਕਿੰਨੇ ਕੀ ਜਿਹੜਾ ਉਹ ਕਰ ਦੇਣਾ। ਇਸ ਲਈ ਜਿੱਦਾਂ ਹਰਜੋਤ ਸਿੰਘ ਜੀ ਪਹਿਲਾਂ ਵੀ ਕਹਿ ਰਹੇ ਸੀ, ਜਦੋਂ ਵੀ ਕਿਤੇ ਜਾਂਦੇ ਹੋ, ਚਾਹੇ ਘੁੰਮਣ ਦੇ ਲਈ ਜਾਂ ਕੁਛ ਵੀ, ਸਤਰਕ ਜਿਹੜਾ ਉਹ ਜ਼ਰੂਰ ਰਿਹਾ ਕਰੋ, ਅਲਰਟ ਰਿਹਾ ਕਰੋ। ਜੇ ਤੁਹਾਨੂੰ ਕਦੀ ਵੀ ਕੁਛ ਵੀ ਜਿਹੜਾ ਸਸਪੀਸ਼ੀਅਸ ਲੱਗਦਾ ਆ, ਸ਼ੱਕੀ ਲੱਗਦਾ ਆ, ਤੇ ਤੁਰੰਤ ਅਧਿਕਾਰੀਆਂ ਦੇ ਨਾਲ ਜਿਹੜੀ ਉੱਥੇ ਤੁਸੀਂ ਗੱਲ ਕਰੋ, ਕਿਉਂਕਿ ਅੱਜ ਕੱਲ੍ਹ ਯੂ ਨੈਵਰ ਨੋ ਕਿਹਦੇ ਦਿਮਾਗ ਦੇ ਵਿੱਚ ਕੀ ਕੁਛ ਚੱਲ ਰਿਹਾ ਹੁੰਦਾ ਆ। ਜੀ ਇਹ ਵੀ ਹੁਣ ਦੇਖਣ 'ਚ ਆਇਆ, ਕਹਿੰਦੇ ਵੀ ਉਹ ਬਾਹਲਾ ਕਿਸੇ ਤਰ੍ਹਾਂ ਨਾਲ ਸੋਸ਼ਲ ਨਹੀਂ ਸੀ।
ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਦੱਸਿਆ, ਇਹ ਮੇਨ ਰੀਜ਼ਨ ਹੈਗਾ ਵੀ ਕਿਸੇ ਨਾਲ ਕੋਈ ਗੱਲਬਾਤ ਨਹੀਂ, ਆਪਣੇ ਆਪ ਹੀ ਇਕੱਲਾ ਰਹਿੰਦਾ ਸੀ। ਤੇ ਕਾਲਜ ਦਾ ਉਹ ਸਟੂਡੈਂਟ ਸੀ ਜਿਹੜਾ, ਉਹਦਾ ਲਿੰਕਡਇਨ ਪ੍ਰੋਫਾਈਲ ਆ ਉਹ ਤੋਂ ਚੈੱਕ ਕੀਤਾ ਗਿਆ। ਐਲਿਕ ਮਿਨਾਸੀਅਨ ਸਿਨੇਕਾ ਜਿਹੜਾ ਉੱਥੇ ਕਾਲਜ ਹੈਗਾ ਆ, ਸਵਰਬਸ ਆਫ ਨਾਰਥ ਯਾਰਕ, ਉੱਥੇ ਉਹਦਾ ਸਟੂਡੈਂਟ ਸੀ। ਜੀ ਜੀ। ਤੇ ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਆਪਾਂ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਆ। ਰਾਸ਼ਟਰਪਤੀ ਟਰੰਪ ਅਤੇ ਜਿਹੜੇ ਆ ਫਰਾਂਸ ਦੇ ਲੀਡਰ ਆ, ਉਹਨਾਂ ਦੀ ਜਿਹੜੀ ਮੁਲਾਕਾਤ ਦੇ ਬਾਰੇ ਤੁਹਾਨੂੰ ਦੱਸਾਂਗੇ। ਗੂਗਲ ਜਿਹੜਾ ਅੱਜ ਕੱਲ੍ਹ ਉਹ ਕੀ ਕਰ ਰਹੀ ਆ, ਉਸ ਦੇ ਬਾਰੇ ਜਿਹੜੀ ਉਹ ਹੋਰ ਜਾਣਕਾਰੀਆਂ ਹੋਣਗੀਆਂ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਅਪਡੇਟ ਅਮਰੀਕਾ ਚੱਲਦਾ ਰਹੇਗਾ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM। ਉਹ ਬਿੱਲੇ ਨੇ ਹੁਣੇ ਤਾਂ ਕੰਮ ਸ਼ੁਰੂ ਕੀਤਾ ਸੀ, ਬੜੀ ਛੇਤੀ ਬੰਦ ਹੋ ਗਿਆ। ਉਹ ਤਾਂ ਹੋਣਾ ਹੀ ਸੀ, ਬਿਨਾਂ ਕਿਸੇ ਨੌਲੇਜ ਤੇ ਸਲਾਹ ਕਰਦੇ ਕਦੀ ਬਿਜ਼ਨਸ ਸਫਲ ਹੋਏ ਆ। ਦੇਖਿਆ ਰਾਜ ਦਾ ਕੰਮ ਕਿੰਨਾ ਵਧੀਆ ਚੱਲਦਾ ਆ, ਉਹ ਕਿਉਂਕਿ ਉਸਨੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੰਮ ਬਾਰੇ ਸਾਰੀ ਜਾਣਕਾਰੀ ਤੇ ਟ੍ਰੇਨਿੰਗ ਅੱਵਲ ਵਾਲਿਆਂ ਤੋਂ ਲਈ ਸੀ। ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅੱਵਲ ਵਾਲੇ ਹੁਣ US ਵਿੱਚ ਆਪਣੇ ਹੈੱਡਕੁਆਰਟਰ ਦੀ ਗ੍ਰੈਂਡ ਓਪਨਿੰਗ ਕਰ ਚੁੱਕੇ ਹਨ। ਅੱਵਲ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਟਰੱਕਿੰਗ ਪ੍ਰੋਫੈਸ਼ਨਲ ਬਣਾ ਚੁੱਕੇ ਹਨ। ਇਹ ਟਰੱਕਿੰਗ ਪ੍ਰੋਫੈਸ਼ਨ ਦੇ ਹਰ ਕੰਮ ਸਿਖਾਉਂਦੇ ਹਨ। ਇਹਨਾਂ ਦਾ ਟਰੱਕਿੰਗ ਡਿਸਪੈਚ ਸਪੈਸ਼ਲਿਸਟ ਪ੍ਰੋਗਰਾਮ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਆਪਣੀ ਨਵੀਂ ਕੰਪਨੀ ਸ਼ੁਰੂ ਕਰ ਸਕਦੇ ਹੋ। ਅੱਵਲ ਕੰਸਲਟਿੰਗ ਟੀਮ ਟਰੱਕਿੰਗ ਰਿਲੇਟਡ ਕੋਈ ਵੀ ਪਰਮਿਟ ਤੁਹਾਨੂੰ ਅਰੇਂਜ ਕਰਵਾ ਸਕਦੇ ਨੇ। ਇਹਨਾਂ ਦੇ ਸੌਫਟਵੇਅਰ ਅੱਵਲ ਐਕਸਪ੍ਰੈਸ ਤੇ AFM ਤੁਹਾਡੀ ਟਰੱਕਿੰਗ ਕੰਪਨੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਿੱਚ ਮਦਦ ਕਰ ਸਕਦੇ ਨੇ। ਸੈਕਰਾਮੈਂਟੋ ਵਿੱਚ 14, 15, 16, 17 ਮਈ ਨੂੰ ਦੁਪਹਿਰ 2 ਤੋਂ 7 ਵਜੇ ਤੱਕ ਡਿਸਪੈਚ ਕੋਰ ਦੀਆਂ ਕਲਾਸਿਸ ਲੱਗ ਰਹੀਆਂ ਹਨ। ਐਡਰੈਸ 2520 ਵੈਂਚਰ ਓਕ ਵੇ, ਸਵੀਟ 245 ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 573 4205 916 573 4205 ਜਾਂ ਵਿਜ਼ਿਟ avval.com, A as in Victor, AAL.com। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ, 5599052575 559 905 2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559 905 2575। Platinum Home Mortgage Corporation is an equal housing lender and the loan is subject to credit approval। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ, ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਹਾਂਜੀ, ਕੀ ਗੱਲ? ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ
ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ ਜਿਨ੍ਹਾਂ ਨੂੰ 42 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 5307515115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਉਹ ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ ਹੈ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾइव एल्ग्रो कैलिफोर्निया। जी हाजरीन नाज़रीन पेश करने जा रहे हैं आप सबकी नजर, आप सब दा हारमोन प्यारा यार यार स्टार ऑन द स्टार, ताड़ियां ताड़ियां दी गूंज एक बार फिर। पंजाबी रेडियो USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਚ ਆਪ ਸਭ ਦਾ ਇੱਕ ਵਾਰੀ ਫਿਰ ਸਵਾਗਤ ਹੈ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ, ਜਿੰਨੇ ਵੀ ਸਰੋਤੇ ਸੁਣ ਰਹੇ ਸਾਰਿਆਂ ਨੂੰ ਜੀ ਆਇਆਂ ਨੂੰ ਇੱਕ ਵਾਰੀ ਫੇਰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤਿਓ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਵੱਧਦੇ ਆ ਜੀ, ਗੱਲਬਾਤ ਕਰਦੇ ਜਾਈਏ। ਰਾਸ਼ਟਰਪਤੀ ਟਰੰਪ, ਉਹਨਾਂ ਦੀ ਮੁਲਾਕਾਤ ਜਿਹੜੇ ਫਰਾਂਸ ਦੇ ਜਿਹੜੇ ਲੀਡਰ ਆ ਨਵੇਂ ਚੁਣੇ ਗਏ ਮੈਕਰੋਨ ਐਮੈਨੂਅਲ, ਉਹਨਾਂ ਦੇ ਨਾਲ ਜਿਹੜੀ ਆ ਉਹ ਹੋਈ ਆ। ਉੱਥੋਂ ਦੇ ਜਿਹੜੇ ਰਾਸ਼ਟਰਪਤੀ ਆ ਫਰਾਂਸ ਦੇ ਓਵਲ ਆਫਿਸ ਦੇ ਵਿੱਚ, ਉੱਥੇ ਉਹਨਾਂ ਨੇ ਗੱਲਬਾਤ ਕਰਦੇ ਹੋਏ ਚਲੋ ਆਪਣੇ ਜਿਹੜੇ ਸੰਬੰਧਾਂ ਨੂੰ ਲੈ ਕੇ ਤਾਂ ਚਲੋ ਚੰਗੀਆਂ ਗੱਲਾਂ ਕੀਤੀਆਂ ਹੀ ਆ, ਪਰ ਇਰਾਨ ਡੀਲ ਦੇ ਉੱਤੇ ਜਿਹੜੇ ਉਹ ਖਾਸੇ ਉਹ ਵਰੇ ਨੇ। ਉਹਨਾਂ ਨੇ ਕਿਹਾ ਵੀ ਇਹ ਬੜੀ ਇਨਸੇਨ ਜੀ ਤੇ ਬੜੀ ਇੱਕ ਕਹਿ ਲਓ ਵੀ ਕਮਲਿਆਂ ਵਾਲੀ ਇੱਕ ਡੀਲ ਜਿਹੜੀ ਆ ਜਿਹੜੇ ਪੁਰਾਣਾ ਪ੍ਰਸ਼ਾਸਨ ਆ ਉਹਨਾਂ ਨੇ ਕੀਤੀ ਸੀ ਇਰਾਨ ਦੇ ਨਾਲ। ਉਹਨਾਂ ਨੇ ਕਿਹਾ ਵੀ ਕਿੰਨੇ ਬਿਲੀਅਨ ਡਾਲਰ ਤਾਂ ਉਹਨਾਂ ਨੇ ਇਰਾਨ ਨੂੰ ਇਸ ਡੀਲ ਦੇ ਵਿੱਚ ਆਲਰੇਡੀ ਜਿਹੜੇ ਉਹ ਦੇ ਦਿੱਤੇ, ਜਿਹੜੀਆਂ ਫਾਈਨੈਂਸ਼ੀਅਲ ਸੈਂਕਸ਼ਨਸ ਉਹਨਾਂ ਉੱਤੇ ਲਾਈਆਂ ਸੀ ਉਹਨਾਂ ਨੂੰ ਹਟਾ ਕੇ। ਸੋ ਇਹ ਕਹਿੰਦੇ ਆ ਵੀ ਇਹ ਬਹੁਤ ਇੱਕ ਟੈਰੀਬਲ ਡੀਲ ਆ। ਤੇ ਨਾਲ ਦੇ ਨਾਲ ਜੇ ਦੱਸ ਜਾਈਏ ਵੀ ਜਿਹੜੇ ਸੈਕਟਰੀ ਆਫ ਸਟੇਟ ਜਿਹੜੇ ਬਣ ਸਕਦੇ ਨੇ ਬਹੁਤ ਜਲਦੀ, ਮਾਈਕ ਪੋਂਪੇਓ, ਉਹ ਵੀ ਕਾਫੀ ਜਿਹੜੀ ਇਸ ਦੀ ਖਿਲਾਫਤ ਕਰਦੇ ਰਹੇ ਨੇ। ਸੋ ਇਹ ਜੌਨ ਬੋਲਟਨ ਵੀ ਇਸ ਚੀਜ਼ ਦੇ ਜਿਹੜੇ ਹੱਕ ਦੇ ਵਿੱਚ ਨਹੀਂ ਹੈ, ਜਿਹੜੇ ਕਿ ਇਸ ਟਾਈਮ ਮੌਜੂਦਾ ਨੈਸ਼ਨਲ ਐਡਵਾਈਜ਼ਰ ਨੇ ਰਾਸ਼ਟਰਪਤੀ ਟਰੰਪ ਦੇ। ਸੋ ਆਉਣ ਵਾਲੇ ਸਮੇਂ ਦੇ ਵਿੱਚੋਂ ਇਹ ਇਸ਼ਾਰੇ ਜ਼ਰੂਰ ਮਿਲ ਰਹੇ ਨੇ ਵੀ ਰਾਸ਼ਟਰਪਤੀ ਟਰੰਪ ਬਹੁਤ ਹੀ ਜਲਦ ਜਿਹੜਾ ਟਰੰਪ ਪ੍ਰਸ਼ਾਸਨ ਆ ਇਸ ਨੂੰ ਡੀਲ ਨੂੰ ਖਾਰਜ ਜਿਹੜਾ ਉਹ ਕਰ ਸਕਦਾ ਆ। ਤੇ ਉਹ ਤਾਂ ਆਲਰੇਡੀ ਜਦੋਂ ਤੋਂ ਆਏ ਨੇ ਕੈਂਪੇਨ ਕਰ ਰਹੇ ਨੇ, ਉਹਨਾਂ ਨੇ ਆਖਿਆ ਹੀ ਆ ਵੀ ਇਹ ਇਰਾਨ ਦੀ ਡੀਲ ਜਿਹੜੀ ਆ ਉਹ ਮਾੜੀ ਸੀ ਤੇ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਨਾ ਕੋਈ ਇਹਨਾਂ ਨੂੰ ਲੂਪ ਹੋਲ ਚਾਹੀਦਾ ਆ ਵੀ ਕੋਈ ਨਾ ਕੋਈ ਚੀਜ਼ ਲੱਭੇ ਤਾਂ ਜੋ ਇਸ ਡੀਲ ਚੋਂ ਬਾਹਰ ਆ ਜਾਵੇ। ਬਿਲਕੁਲ, ਜਿਹੜੇ ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਆ ਉਹ ਚਾਹੁੰਦੇ ਆ ਵੀ ਉਹ ਡੀਲ ਰਹੇ, ਪਰ ਪ੍ਰੈਜ਼ੀਡੈਂਟ ਟਰੰਪ ਬੜੇ ਕਲੀਅਰ ਆ। ਇੱਕ ਤਰ੍ਹਾਂ ਤਾਂ ਜਿਹੜੀਆਂ ਕਈ ਗੱਲਾਂ ਉਹ ਬੜੀਆਂ ਕਲੀਅਰ ਕਰਦੇ, ਪੋਲੀਟੀਸ਼ੀਅਨ ਆ ਨਹੀਂ ਵੀ ਹਾਂ ਵੀ ਦੂਸਰੀ ਸਟੇਟ ਦਾ ਹੈਡ ਆਇਆ ਵੀ ਉਹਦੇ ਤੇ ਕੋਈ ਗੋਲ ਮੋਲ ਗੱਲ ਕਰ ਜਾਣ ਵੀ ਹਾਂ ਠੀਕ ਆ ਵੀ ਅਸੀਂ ਵਰਕਆਊਟ ਕਰ ਰਹੇ। ਉਹ ਕਹਿੰਦੇ ਵੀ ਸਾਰੇ ਲੋਕਾਂ ਨੂੰ ਪਤਾ ਆ। ਉਹਨਾਂ ਨੇ ਕਿਹਾ ਪੀਪਲ ਨੋ ਮਾਈ ਵਿਊਜ਼ ਔਨ ਦ ਇਰਾਨ ਡੀਲ। ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਇਟ ਵਾਜ਼ ਅ ਟੈਰੀਬਲ ਡੀਲ, ਇਟ ਸ਼ੁਡ ਨੈਵਰ ਬੀਨ ਮੇਡ।
ਉਹ ਕਹਿੰਦੇ ਵੀ ਕਦੇ ਬਣਨੀ ਨਹੀਂ ਚਾਹੀਦੀ ਸੀ। ਸੋ ਈਵਨ ਉਹਨਾਂ ਜਿਹੜੇ ਮੈਕਰੋਨ ਆ ਫਰਾਂਸ ਦੇ ਪ੍ਰੈਜ਼ੀਡੈਂਟ, ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਕਿਹਾ ਵੀ ਮੈਂ ਇਹਦੇ ਅਗੇਂਸਟ ਆ। ਤੇ ਦੂਸਰੇ ਪਾਸੇ ਜਿਹੜੇ ਇਰਾਨ ਵਾਲੇ ਆ ਉਹ ਬੜੇ ਤੱਤੇ ਹੋਏ ਪਏ ਹੈਗੇ ਆ। ਉਹ ਕਹਿੰਦੇ ਵੀ ਜੇ ਇਹ ਡੀਲ ਨੂੰ ਤੋੜਿਆ ਗਿਆ ਤੇ ਅਸੀਂ ਵੀ ਫਿਰ ਆਪਣੀਆਂ ਜਿਹੜੀ ਤਾਕਤ ਆ ਉਹ ਦਿਖਾਵਾਂਗੇ ਜੀ। ਬਿਲਕੁਲ, ਕਿਉਂਕਿ ਤਾਕਤ ਉਹਨਾਂ ਨੂੰ ਇਸੇ ਚੀਜ਼ ਤੋਂ ਰੋਕਿਆ ਸੀਗਾ, ਕਿਉਂਕਿ ਵੀ ਉਹ ਕਿਸੇ ਤਰੀਕੇ ਦਾ ਪਰਮਾਣੂ ਹਥਿਆਰ ਜਿਹੜਾ ਆ ਉਹ ਨਾ ਬਣਾ ਸਕਣ। ਤੇ ਹਾਲ ਦੀ ਘੜੀ ਵੀ ਜਿਹੜੇ ਕਹਿ ਲਓ ਵੀ ਦੇਖਣ ਦੇ ਲਈ, ਟੈਸਟ ਕਰਨ ਦੇ ਲਈ ਉਹਨਾਂ ਦੇ ਮੁਲਕ ਦੇ ਵਿੱਚ ਆਉਂਦੇ ਹੀ ਰਹਿੰਦੇ ਨੇ, ਵੀ ਮੇਕ ਸ਼ੋਰ ਕਰਨ ਦੇ ਲਈ ਵੀ ਕਿਤੇ ਇਹ ਯੂਰੇਨੀਅਮ ਨੂੰ ਬਣਾਈ ਨਹੀਂ ਜਾਂਦੇ ਪਰਮਾਣੂ ਹਥਿਆਰ ਦੇ ਵਜੋਂ। ਤੇ ਰਾਸ਼ਟਰਪਤੀ ਟਰੰਪ ਕਹਿੰਦੇ ਆ ਜਿਹੜੇ ਹੁਣ ਪਹੁੰਚੇ ਹੋਏ ਨੇ ਫਰਾਂਸ ਦੇ ਰਾਸ਼ਟਰਪਤੀ, ਉਹਨਾਂ ਨੂੰ ਸਟੇਟ ਡਿਨਰ ਜਿਹੜਾ ਉਹ ਦੇਣਗੇ। ਸਭ ਨੂੰ ਯਾਦ ਹੋਊਗਾ, ਜੇ ਨਹੀਂ ਤਾਂ ਯਾਦ ਦਵਾ ਦਿੰਦੇ ਆ, ਰਾਸ਼ਟਰਪਤੀ ਟਰੰਪ ਸਟੇਟ ਡਿਨਰ ਦੇ ਕਾਫੀ ਖਿਲਾਫ ਸੀਗੇ। ਕਹਿੰਦੇ ਵੀ ਇਹ ਵੇਸਟ ਆਫ ਮਨੀ ਆ। ਮੈਂ ਜਦੋਂ ਜੇ ਰਾਸ਼ਟਰਪਤੀ ਬਣਿਆ ਮੈਂ ਕਦੀ ਵੀ ਜਿਹੜਾ ਸਟੇਟ ਡਿਨਰ ਜਿਹੜਾ ਆ ਉਹ ਨਹੀਂ ਦਊਂਗਾ। ਸੋ ਪਰ ਇਸ ਵਾਰੀ ਜਿਹੜਾ ਆ ਆਈ ਥਿੰਕ ਜਦੋਂ ਕੈਂਪੇਨ ਕਰ ਰਹੇ ਹੁੰਦੇ ਉਦੋਂ ਹਾਲਾਤ ਹੋਰ ਹੁੰਦੇ ਆ, ਜਦੋਂ ਤੁਸੀਂ ਐਕਚੁਅਲ ਅਹੁਦੇ ਦੇ ਉੱਤੇ ਆ ਜਾਂਦੇ ਆ ਤਾਂ ਕਈ ਚੀਜ਼ਾਂ ਜਿਹੜੀਆਂ ਉਸ ਦੇ ਵਿੱਚ ਚੇਂਜ ਵੀ ਹੁੰਦੇ ਆ। ਤੇ 150 ਬੰਦਿਆਂ ਨੂੰ ਇਹ ਸਟੇਟ ਡਿਨਰ ਜ਼ਰੂਰ ਦੇਣਗੇ ਹੁਣ। ਤੇ ਦੂਸਰੇ ਪਾਸੇ ਇਹ ਵੀ ਦੇਖਿਆ ਜਾ ਰਿਹਾ ਵੀ ਬਿਜ਼ਨਸ ਦੀ ਕਾਫੀ ਡੀਲਸ ਕਰਨਗੇ, ਕਿਉਂਕਿ ਜਿਹੜਾ ਫਰਾਂਸ ਆ ਜਦੋਂ ਦਾ ਬ੍ਰੈਕਸਿਟ ਹੋਇਆ ਹੈਗਾ ਆ ਉਹ ਵੀ ਫਾਈਨੈਂਸ਼ੀਅਲੀ ਬਹੁਤ ਹਰਟ ਹੋਇਆ ਹੈਗਾ। ਤੇ ਫਰਾਂਸ ਚਾਹੁੰਦਾ ਆ ਵੀ USA ਦੇ ਨਾਲ ਜਿਹੜੇ ਫਾਈਨੈਂਸ਼ੀਅਲ ਡੀਲਸ ਆ ਉਹ ਵਧੀਆ ਹੋਣ। ਇਸੇ ਤਰ੍ਹਾਂ USA ਵੀ ਚਾਹੁੰਦਾ ਹੈਗਾ, ਕਿਉਂਕਿ ਜਦ ਤੋਂ ਚਾਈਨਾ ਦੇ ਨਾਲ ਤੱਤੇ ਠੰਡੇ ਹੋਏ ਹੈਗੇ ਆ, ਖਾਸ ਕਰਕੇ ਜਿਹੜਾ ਉੱਥੇ ਟੈਰਿਫ ਲਾਇਆ ਹੈਗਾ ਜੀ ਉਹਦੇ ਕਰਕੇ, ਤੇ ਨਾਲ ਨੈਫਟਾ ਦਾ ਜਿਹੜੀ ਇੰਨਾ ਕੁਝ ਚੱਲ ਰਿਹਾ, ਤੇ US ਵੀ ਚਾਹੁੰਦਾ ਵੀ ਜਿਹੜੇ ਹੋਰ ਮੁਲਕ ਹੈਗੇ ਦੁਨੀਆ ਦੇ ਉਹਨਾਂ ਦੇ ਨਾਲ ਜਿਹੜੀਆਂ ਫਾਈਨੈਂਸ਼ੀਅਲ ਜਾਂ ਕਿਸੇ ਤਰ੍ਹਾਂ ਦੀਆਂ ਵਿਸਕੋਟ, ਸਾਰਿਆਂ ਨੂੰ ਪਤਾ ਵੀ ਅਮਰੀਕਾ ਦੇ ਵਿੱਚ ਜਿਹੜੇ ਹਥਿਆਰ ਜਿਹੜੇ ਸਭ ਤੋਂ ਵੱਧ ਹੈਗੇ ਆ, ਵੀ ਉੱਦਾਂ ਦੀ ਕੋਈ ਨਾ ਕੋਈ ਜਿਹੜੀ ਡੀਲ ਆ ਫਰਾਂਸ ਵਾਲਿਆਂ ਨਾਲ ਹੋਵੇ, ਕੀਤੀ ਜਾ ਸਕਦੀ ਆ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਆ, ਜਿਹੜੇ ਵੈਟਰਨ ਅਫੇਅਰਸ ਦੇ ਜਿਹੜੇ ਨੋਮੀਨੀ ਰੱਖੇ ਗਏ ਨੇ ਰੌਨੀ ਜੈਕਸਨ ਰਾਸ਼ਟਰਪਤੀ ਟਰੰਪ ਦੇ ਦੁਆਰਾ, ਉਹਨਾਂ ਦੇ ਉੱਤੇ ਹੁਣ ਕਥਿਤ ਜਿਹੜੇ ਦੋਸ਼ ਇਹ ਲੱਗ ਰਹੇ ਆ ਵੀ ਉਹਨਾਂ ਦੇ ਜਿਹੜੇ ਜਿੱਥੇ ਕੰਮ ਕਰਦੇ ਸੀਗੇ ਉੱਥੇ ਦਾ ਮਾਹੌਲ ਜਿਹੜਾ ਕਿਤੇ ਨਾ ਕਿਤੇ ਜਿਹੜਾ ਠੀਕ ਨਹੀਂ ਸੀਗਾ, ਤੇ ਕਈਆਂ ਨੂੰ ਓਵਰ ਪ੍ਰਸਕ੍ਰਾਈਬ ਦਵਾਈਆਂ ਜਿਹੜੀਆਂ ਕਈ ਦਵਾਈਆਂ ਓਵਰ ਪ੍ਰਸਕ੍ਰਾਈਬ ਜਿਹੜੀਆਂ ਉਹ ਕਰ ਦਿੰਦੇ ਸੀਗੇ। ਸੋ ਕਈ ਜਿਹੜੇ ਡੈਮੋਕ੍ਰੇਟ ਹੈਗੇ ਨੇ, ਰੈਂਕਿੰਗ ਡੈਮੋਕ੍ਰੇਟਸ ਹੈਗੇ ਜਿਹੜੇ ਸੈਨੇਟ ਵੈਟਰਨ ਅਫੇਅਰ ਕਮੇਟੀ ਦੇ, ਉਹ ਕਹਿੰਦੇ ਆ ਵੀ ਹੁਣ ਇਹ ਸਾਰੀਆਂ ਕਥਿਤ ਜਿਹੜੇ ਦੋਸ਼ ਇਹਨਾਂ ਉੱਤੇ ਲੱਗ ਰਹੇ ਆ ਉਹਨਾਂ ਦੀ ਉਹ ਹੁਣ ਜਾਂਚ ਕਰਨਗੇ, ਕਿਉਂਕਿ ਬਹੁਤ ਹੀ ਜਲਦ ਸੈਨੇਟ ਵੈਟਰਨ ਅਫੇਅਰ ਕਮੇਟੀ ਦੇ ਸਾਹਮਣੇ ਜਿਹੜੇ ਰੌਨੀ ਜੈਕਸਨ ਆ ਉਹ ਪੇਸ਼ ਹੋਣਗੇ ਤੇ ਆਪਣਾ ਜਿਹੜਾ ਪੱਖ ਆ ਉਹ ਰੱਖਣਗੇ ਵੀ ਕਿਉਂ ਉਹਨਾਂ ਨੂੰ ਵੈਟਰਨ ਅਫੇਅਰ ਦੇ ਜਿਹੜੇ ਡਾਇਰੈਕਟਰ ਦੇ ਅਹੁਦੇ ਦੇ ਉੱਤੇ ਜਿਹੜਾ ਆ ਉਹ ਲਾਇਆ ਜਾਵੇ। ਸੋ ਇਹ ਗੱਲ ਜਿਹੜੀ ਕਈ ਜਿਹੜੇ ਸੋਰਸ ਅੰਦਰੂਨੀ ਸੂਤਰ ਦੱਸਦੇ ਨੇ ਵੀ ਜੇ ਇਹਨਾਂ ਦੋਸ਼ਾਂ ਦੇ ਵਿੱਚੋਂ ਕੋਈ ਵੀ ਦੋਸ਼ ਸਾਬਤ ਹੁੰਦਾ ਆ ਜਾਂ ਸੱਚ ਸਿੱਧ ਹੁੰਦਾ ਆ ਤਾਂ ਇਹ ਕਿਹਾ ਜਾ ਰਿਹਾ ਵੀ ਇਹਨਾਂ ਦੀ ਜਿਹੜੀ ਨੋਮੀਨੇਸ਼ਨ ਆ ਉਸ ਦਾ ਪਾਸ ਹੋਣਾ ਫਿਰ ਨਾਮੁਮਕਿਨ ਆ। ਉਹ ਲੱਗਦਾ ਨਹੀਂ ਵੀ ਉਹ ਹੀਅਰਿੰਗ ਦੇ ਵਿੱਚ ਜਿਹੜਾ ਚਾਹੇ ਜੋ ਮਰਜ਼ੀ ਕਹਿਣ, ਫਿਰ ਇਹ ਐਲੀਗੇਸ਼ਨ ਨੂੰ ਦੇਖਦੇ ਹੋਏ ਉਹਨਾਂ ਦੀ ਨੋਮੀਨੇਸ਼ਨ ਸਿੰਕ ਕਰ ਜਾਊਗੀ, ਉੱਥੇ ਹੀ ਡੁੱਬ ਜਾਊਗੀ ਤੇ ਰਾਸ਼ਟਰਪਤੀ ਟਰੰਪ ਨੂੰ ਜਿਹੜੇ ਕੋਈ ਨਵੇਂ ਬੰਦੇ ਨੂੰ ਲੱਭਣਾ ਪਊਗਾ। ਦੱਸਿਆ ਜਾਏ ਵੀ ਰੌਨੀ ਜੈਕਸਨ ਇਸ ਟਾਈਮ ਵਾਈਟ ਹਾਊਸ ਦੇ ਜਿਹੜੇ ਆ ਮੇਨ ਡਾਕਟਰ ਦੇ ਵਜੋਂ ਕੰਮ ਕਰ ਰਹੇ ਨੇ ਜੀ। ਦੂਸਰੇ ਪਾਸੇ ਆਪਾਂ ਜਿਸ ਤਰ੍ਹਾਂ ਕੱਲ ਦੱਸਿਆ ਸੀ, ਜਿਹੜੇ ਮਾਈਕ ਪੋਂਪੇਓ ਹੈਗੀ ਆ ਜਿਨ੍ਹਾਂ ਦੀ ਸੈਕਟਰੀ ਆਫ ਸਟੇਟ ਦੀ ਕਨਫਰਮੇਸ਼ਨ ਚੱਲ ਰਹੀ ਸੀ, ਤੇ ਜਿਹੜੀ ਸੈਨੇਟ ਫੋਰਨ ਰਿਲੇਸ਼ਨ ਕਮੇਟੀ ਹੈਗੀ ਆ ਉਹਨਾਂ ਨੇ ਉਸ ਨੂੰ ਅਪਰੂਵ ਕਰ ਦਿੱਤਾ ਹੈਗਾ, ਤੇ ਜਿੰਨੇ ਵੀ ਉਹਦੇ ਵਿੱਚ ਕਮੇਟੀ ਮੈਂਬਰ ਸੀ ਉਹ ਪਾਰਟੀ ਲਾਈਨ ਦੇ ਵੱਲ ਗਏ ਆ। 10 ਰਿਪਬਲਿਕਨਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਵੋਟ ਪਾਈ ਆ, 9 ਜਿਹੜੇ ਡੈਮੋਕ੍ਰੇਟ ਆ ਉਹ ਅਗੇਂਸਟ ਗਏ ਆ, ਇੱਕ ਡੈਮੋਕ੍ਰੇਟ ਵੋਟਡ ਪ੍ਰੈਜ਼ੈਂਟ ਕੀਤਾ ਉਸਨੇ। ਤੇ ਕਹਿੰਦੇ ਕਾਫੀ ਡਰਾਮਾ ਵੀ ਹੋਇਆ ਪਹਿਲਾਂ। ਜਿਹੜੇ ਸੈਨੇਟਰ ਰੈਂਡ ਪੌਲ ਜਿਹੜੇ ਹੈਗੇ ਆ ਰਿਪਬਲਿਕਨ ਕੈਂਟਕੀ ਤੋਂ, ਉਹ ਪਹਿਲਾਂ ਤੋਂ ਹੀ ਅਪੋਜ਼ ਕਰ ਰਹੇ ਸੀ ਪੋਂਪੇਓ ਨੂੰ, ਪਰ ਪ੍ਰੈਜ਼ੀਡੈਂਟ ਟਰੰਪ ਨੇ ਖੁਦ ਉਹਨਾਂ ਨੂੰ ਮਿਲ ਕੇ ਜਿਹੜਾ ਐਗਰੀ ਕੀਤਾ ਤੇ ਉਹ ਫਿਰ ਬਾਅਦ ਦੇ ਵਿੱਚ ਉਹ ਵੀ ਹੱਕ ਦੇ ਵਿੱਚ ਆ ਗਏ। ਬਿਲਕੁਲ। ਸੋ ਰਾਸ਼ਟਰਪਤੀ ਟਰੰਪ ਨੇ ਆਪਣਾ ਕਹ ਲਓ ਵੀ ਹੈਵੀ ਵੇਟ ਆਪਣਾ ਭਾਰ ਜਿਹੜਾ ਆ ਉਹ ਰੈਂਡ ਪੌਲ ਦੇ ਉੱਤੇ ਜਿਹੜਾ ਪਾਇਆ, ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਦੀ ਉਹਨਾਂ ਦੇ ਨਾਲ ਜਿਹੜੀ ਸ਼ਾਇਦ ਡੀਲ ਆ ਉਹਨਾਂ ਨੇ ਕਰ ਲਈ ਹੋਊਗੀ, ਜਾਂ ਉਹਨਾਂ ਦੇ ਕੰਸਟੀਚੁਐਂਟਸ ਦੇ ਲਈ ਜਾਂ ਉਹਨਾਂ ਦੇ ਹਲਕੇ ਦੇ ਲਈ ਜਿਹੜੀ ਕਿਸੇ ਨਾ ਕਿਸੇ ਤਰੀਕੇ ਦੇ ਕਹ ਲਓ ਵੀ ਫੰਡਿੰਗ ਜਿਹੜੀ ਉਹ ਵਧਾ ਦਿੱਤੀ ਗਈ। ਕਿਉਂਕਿ ਰੈਂਡ ਪੌਲ ਜਿਹੜੇ ਆ ਨਾ ਉਹ ਇੱਕ ਤਰ੍ਹਾਂ ਨਾਲ ਵਾਰ ਦੇ ਅਗੇਂਸਟ ਹੈਗੇ ਆ, ਤੇ ਉਹਨਾਂ ਨੇ ਇਹ
ਇਹ ਕਨਫਰਮ ਕਰਨਾ ਸੀ ਜਿਹੜੇ ਸੈਕਟਰੀ ਆਫ ਸਟੇਟ ਚੁਣ ਜਾ ਰਹੇ ਆ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੀ ਨੇ ਜਿਹੜੀ ਸਟੇਟਮੈਂਟ ਦਿੱਤੀ ਸੀ ਵੀ ਜਿਹੜਾ ਇਰਾਕ ਵਾਰ ਹੋਇਆ ਵੀ ਉਹ ਸਾਡੀ ਮਿਸਟੇਕ ਸੀ ਤੇ ਵੀ ਸਾਨੂੰ ਅਫਗਾਨਿਸਤਾਨ ਤੋਂ ਬਾਹਰ ਜਾਣਾ ਚਾਹੀਦਾ, ਵੀ ਤੁਸੀਂ ਵੀ ਉਸ ਦੇ ਨਾਲ ਐਗਰੀ ਕਰਦੇ ਆ ਜੀ। ਤੇ ਇਹ ਇਸ ਗੱਲ ਦੇ ਉੱਤੇ ਉਹ ਟਿਕੇ ਹੋਏ ਸੀ ਤੇ ਸੋ ਫਾਈਨਲੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨੂੰ ਮਨਾਉਣ 'ਚ ਕਾਮਯਾਬ ਹੋ ਗਏ। ਨਹੀਂ ਤਾਂ ਕਹਿੰਦੇ ਸੀ ਵੀ ਇਹ 70-80 ਸਾਲਾਂ ਦੇ ਇਤਿਹਾਸ 'ਚ ਬਿਨਾਂ ਜਿਹੜੀ ਉਹ ਕਮੇਟੀ ਆ ਉਹ ਤੋਂ ਬਿਨਾਂ ਇਹਨਾਂ ਨੂੰ ਅਪਰੂਵ ਹੋਣਾ ਸੀ ਜਾ ਕੇ ਸੈਨੇਟ ਜਾਂ ਕਾਂਗਰਸ 'ਚ। ਨਵੀਂ ਜਿਹੜੀ ਕਿਤੇ ਨਾ ਕਿਤੇ ਚੀਜ਼ ਜਿਹੜੀ ਉਹ ਦੇਖਣ ਨੂੰ ਮਿਲਣੀ ਸੀਗੀ ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰ ਲਈਏ, ਜਿਹੜੀਆਂ ਦੋ ਇਸ ਟਾਈਮ ਟੈਕਨੋਲੋਜੀ ਜਾਇੰਟਸ ਹੈਗੀਆਂ ਆ, ਗੂਗਲ ਆ, ਐਮਾਜ਼ੋਨ ਆ। ਗੂਗਲ ਦਾ ਦੇਖੋ ਆਪਾਂ ਪਿਛਲੇ ਦਿਨਾਂ ਦੇ ਵਿੱਚ ਕਿੰਨਾ ਦੇਖਿਆ ਵੀ ਪ੍ਰਾਈਵੇਸੀ ਨੂੰ ਲੈ ਕੇ ਕਿੰਨੇ ਕੰਸਰਨ ਜਿਹੜੇ ਇਸ ਟਾਈਮ ਚੱਲ ਰਹੇ ਆ ਵੀ ਕਿੱਦਾਂ ਦਾ ਆ। ਪਰ ਜਿਹੜੀ ਉਹਨਾਂ ਦੀ ਗੂਗਲ ਦੀ ਜਿਹੜੀ ਓਨਰ ਕੰਪਨੀ ਹੈਗੀ ਅਲਫਾਬੈਟ, ਉਹਨਾਂ ਨੇ ਪਿਛਲੇ ਕੁਆਰਟਰ ਦੇ ਵਿੱਚ 84% ਦੀ ਵਾਧੇ ਦੀ ਜਿਹੜੀ ਆ ਉਹ ਉਹਨਾਂ ਨੇ ਘੋਸ਼ਣਾ ਜਿਹੜੀ ਉਹ ਕੀਤੀ ਆ ਤੇ ਕਹਿੰਦੇ ਵੀ ਉਹਨਾਂ ਨੂੰ ਅਨੁਮਾਨ ਸੀਗਾ ਵੀ $6.5 ਬਿਲੀਅਨ ਜਿਹੜੇ ਉਹ ਬਣਾਉਣਗੇ, ਪਰ ਉਸ ਤੋਂ ਵੱਧ ਜਿਹੜਾ ਪ੍ਰੋਫਿਟ ਆ ਉਹ ਬਣਾਇਆ ਉਹਨਾਂ ਨੇ। ਤਕਰੀਬਨ $9.5 ਬਿਲੀਅਨ ਦਾ ਜਿਹੜਾ ਉਹਨਾਂ ਨੇ ਕਹਿ ਲਓ ਵੀ ਕਾਰੋਬਾਰ ਜਿਹੜਾ ਉਸ ਦੇ ਵਿੱਚ ਕੀਤਾ ਆ ਤੇ ਕਾਫੀ ਇੱਕ ਵੱਡੀ ਜਿਹੜੀ ਹੈ ਪ੍ਰਾਪਤੀ ਆਪਾਂ ਕਹਿ ਸਕਦੇ ਹਾਂ। ਵਰਲਡ ਵਾਈਡ ਕਹਿੰਦੇ ਐਡ ਸੇਲਸ ਆ ਇਹਨਾਂ ਦੀਆਂ $31 ਬਿਲੀਅਨ ਦੀਆਂ ਜਿਹੜੀਆਂ ਹੋਈਆਂ ਆ। ਦੇਖੋ ਇਹ ਗੂਗਲ ਦੀ ਕੰਪਨੀ ਜਿਹੜੀ ਇੱਕ ਸਰਚ ਇੰਜਨ ਤੋਂ ਦੇਖੋ ਕਿੱਦਾਂ ਸ਼ੁਰੂ ਹੋਈ ਸੀ ਤੇ ਇਸ ਟਾਈਮ ਹੁਣ ਕੋਈ ਇਹ ਨਹੀਂ ਕਹਿੰਦਾ ਵੀ ਮੈਂ ਇੰਟਰਨੈਟ ਤੇ ਜਾ ਕੇ ਸਰਚ ਕਰਨਾ, ਹਰ ਇੱਕ ਜਾਣੇ ਕਹਿੰਦੇ ਗੂਗਲ ਕਰੀ, ਜੇ ਕੋਈ ਵੀਡੀਓ ਦੇਖਣੀ ਹੋ ਤਾਂ ਕਹਿੰਦੇ YouTube ਕਰਿਓ। ਸੋ ਇੰਨਾ ਕੁ ਜ਼ਿਆਦਾ ਜਿਹੜਾ ਇਹਨਾਂ ਦਾ ਦਬਦਬਾ ਹੈਗਾ ਆ ਇਸ ਖੇਤਰ ਦੇ ਵਿੱਚ। ਇਸ ਲਈ ਜਦੋਂ ਵੀ ਕਿਸੇ ਨੇ ਕੋਈ ਵੀ ਆਨਲਾਈਨ ਐਡ ਪਾਉਣੀ ਹੁੰਦੀ ਆ ਤਾਂ ਮੈਜੋਰਟੀ ਲੋਕ ਇਹਨਾਂ ਦੇ ਜ਼ਰੀਏ ਹੀ ਉਧਰ ਨੂੰ ਜਾਂਦੇ ਨੇ। ਤੇ ਅਗਲੀ ਖਬਰ ਵੱਲ ਜਾਈਏ, ਸਾਡੇ ਗੁਆਂਢੀ ਮੁਲਕ ਮੈਕਸੀਕੋ ਦੇ ਵਿੱਚ ਜਿਹੜੇ ਉੱਥੇ ਦੇ ਗੈਂਗ ਆ ਜਾਂ ਡਰੱਗ ਕਾਰਟਲ ਆ ਉਹਨਾਂ ਨੇ ਵੀ ਬੜਾ ਜਿਹੜੀ ਤਬਾਹੀ ਮਚਾਈ ਹੋਈ ਆ। ਪਿਛਲੇ ਮਹੀਨੇ ਮੈਕਸੀਕੋ ਦੇ 3 ਸਟੂਡੈਂਟ ਜਿਹੜੇ ਫਿਲਮ ਇੰਡਸਟਰੀ ਦੇ ਵਿੱਚ ਇਨਵੋਲਵ ਸੀ, ਇੱਕ ਸਕੂਲ ਪ੍ਰੋਜੈਕਟ ਦੇ ਵਿੱਚ ਇਨਵੋਲਵ ਸੀ ਜੋ ਕਿ ਫਿਲਮਿੰਗ ਦੇ ਨਾਲ ਰਿਲੇਟਡ ਸੀ, ਉਹਨਾਂ ਨੂੰ ਉੱਥੇ ਦੇ ਜਿਹੜੇ ਡਰੱਗ ਕਾਰਟਲ ਆ ਗੋਦਲਾਹਾਰਾ 'ਚ ਉਹਨਾਂ ਨੇ ਚੱਕ ਲਿਆ। ਚੱਕ ਕੇ ਕਹਿੰਦੇ ਵੀ ਉਹਨਾਂ ਨੂੰ ਚੰਗੀ ਤਰ੍ਹਾਂ ਕੁੱਟਿਆ ਮਾਰਿਆ ਤੇ ਉਹ ਤੋਂ ਬਾਅਦ ਉਹਨਾਂ ਨੂੰ ਮਾਰ ਦਿੱਤਾ ਤੇ ਉਹਨਾਂ ਦੀਆਂ ਬੋਡੀਜ਼ ਜਿਹੜੀਆਂ ਆ ਐਸਿਡ ਦੇ ਨਾਲ ਡਿਸੋਲਵ ਕੀਤੀਆਂ। ਬਹੁਤ ਘਿਨਾਉਣਾ ਕੰਮ ਜਿਹੜਾ 25 ਸਾਲਾਂ ਦੇ 올ਡ ਆਵੀਅਰ ਸੈਲੋਮਨ, ਇਸੇ ਤਰ੍ਹਾਂ ਇੱਕ 20 ਸਾਲਾਂ ਦਾ ਇੱਕ ਹੋਰ ਨੌਜਵਾਨ ਸੀ, ਇਸੇ ਤਰ੍ਹਾਂ ਇੱਕ ਹੋਰ ਮਾਰਕੋ ਗਰਸੀਆ, ਜਿਹੜੇ 3 ਜਾਣਿਆਂ ਨੂੰ ਬਹੁਤ ਬੁਰੀ ਤਰ੍ਹਾਂ ਮੌਤ ਦੇ ਘਾਟ ਜਿਹੜਾ ਸਿੱਟਿਆ ਉਤਾਰਿਆ। ਤੇ ਇਹਦੇ ਨਾਲ ਜਿਹੜੀ ਆ ਫਿਲਮ ਇੰਡਸਟਰੀ ਪੂਰੀ ਦੁਨੀਆ ਦੇ ਵਿੱਚ ਬੜੀ ਅਪਸੈਟ ਹੋਈ ਹੈਗੀ ਆ ਪਈ। ਇਹ ਤਾਂ ਸ਼ਰੇਆਮ ਜਿਹੜਾ ਤੁਸੀਂ ਆਮ ਲੋਕਾਂ ਦੇ ਨਾਲ ਜਿਹੜੇ ਆ ਉੱਥੇ ਦੇ ਡਰੱਗ ਕਾਰਟਲ ਜਿਹੜੇ ਆ ਧੱਕਾ ਕਰ ਰਹੇ ਹੈਗੇ ਆ। ਬਿਲਕੁਲ ਇਹ ਬਹੁਤ ਅਫਸੋਸ ਵਾਲੀ ਗੱਲ ਆ ਵੀ ਇੰਨੀ ਭੈੜੀ ਘਟਨਾ ਵਾਪਰੀ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਆ ਐਮਾਜ਼ੋਨ, ਉਸ ਦੇ ਨਾਲ ਐਮਾਜ਼ੋਨ ਵਾਲੇ ਕਹਿੰਦੇ ਨਵੀਂ ਕੋਲੈਬੋਰੇਸ਼ਨ ਜਿਹੜੀ ਜਨਰਲ ਮੋਟਰ ਤੇ ਵੋਲਵੋ ਆ ਉਹਨਾਂ ਦੇ ਨਾਲ ਜਿਹੜੀ ਉਹ ਕਰਨ ਜਾ ਰਹੇ ਆ। 37 ਜਿਹੜੇ ਆ ਸਿਟੀਜ਼ ਦੇ ਵਿੱਚ, ਸ਼ਹਿਰਾਂ ਦੇ ਵਿੱਚ US ਦੇ ਵਿੱਚ ਕੋਲੈਬੋਰੇਸ਼ਨ ਹੋਵੇਗੀ। ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਸੀ ਇੱਕ ਐਮਾਜ਼ੋਨ ਕੀ ਨਾਂ ਦੀ ਜਿਹੜੀ ਇਹਨਾਂ ਨੇ ਸਰਵਿਸ ਸ਼ੁਰੂ ਕੀਤੀ ਸੀ ਵੀ ਐਮਾਜ਼ੋਨ ਵਾਲੇ ਜਦੋਂ ਤੁਹਾਡੇ ਘਰ ਦੇ ਬਾਹਰ ਜਿਹੜਾ ਸਮਾਨ ਰੱਖ ਜਾਂਦੇ, ਕਿਉਂਕਿ ਚੋਰੀ ਬਹੁਤ ਹੁੰਦਾ ਹੈ ਇੱਥੇ ਸਮਾਨ, ਤੇ ਕਹਿੰਦੇ ਵੀ ਜੇ ਐਮਾਜ਼ੋਨ ਕੀ ਕਿਸੇ ਨੇ ਲਵਾਈ ਆ ਉਹ ਦਰਵਾਜ਼ਾ ਖੋਲ ਕੇ ਜਾਂ ਕੋਈ ਸਾਈਡ ਤੇ ਕੋਈ ਚੀਜ਼ ਬਣਾਈ ਹੋਊਗੀ ਕਿਸੇ ਨੇ ਵੀ ਉਹਦੇ ਵਿੱਚ ਜਿਹੜਾ ਉਹ ਰੱਖ ਜਾ ਕਰਨਗੇ। ਸੋ ਇਹ ਨਵੀਂ ਜਿਹੜੀ ਇਹਨਾਂ ਨੇ ਕੋਲੈਬੋਰੇਸ਼ਨ ਕੀਤੀ ਆ ਜਿਹੜੀ ਜਨਰਲ ਮੋਟਰ ਤੇ ਵੋਲਵੋ ਦੇ ਨਾਲ, ਵੀ ਇਹਨਾਂ ਦੀਆਂ ਜਿਨ੍ਹਾਂ ਦੇ ਕੋਲ ਗੱਡੀਆਂ ਹੋਣਗੀਆਂ ਐਮਾਜ਼ੋਨ ਵਾਲੇ ਉਹਨਾਂ ਦੀ ਗੱਡੀ ਤੱਕ ਤੇ ਉਹਨਾਂ ਦੀ ਜਿਹੜੇ ਬੂਟ ਦੇ ਵਿੱਚ, ਟਰੰਕ ਦੇ ਵਿੱਚ ਸਮਾਨ ਜਿਹੜਾ ਆ ਉਹ ਰੱਖ ਜਾ ਕਰਨਗੇ। ਸੋ ਇਹ ਨਵੀਂ ਤੋਂ ਨਵੀਂ ਜਿਹੜੀ ਚੀਜ਼ ਆ ਇਹ ਜਿਹੜੀਆਂ ਟੈਕਨੋਲੋਜੀ ਵਾਲੀ ਕੰਪਨੀਆਂ ਆ ਉਹ ਲਈ ਆਉਂਦੀਆਂ ਆ। 37 ਜਿਹੜੇ ਆ ਸ਼ਹਿਰਾਂ ਦੇ ਵਿੱਚ ਇਹ ਆਪਣਾ ਨਵਾਂ ਕਹਿ ਲਓ ਵੀ ਐਕਸਪੈਰੀਮੈਂਟ ਆ ਉਹ ਸ਼ੁਰੂ ਕਰਨ ਜਾ ਰਹੇ ਆ। ਜਨਰਲ ਮੋਟਰ ਤੇ ਵੋਲਵੋ ਦੇ ਨਾਲ ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਇਹ ਜਿਹੜੀ ਕੰਮ ਆ ਉਹ ਸ਼ੁਰੂ ਕਰਨ ਜਾ ਰਹੇ ਆ। ਪਿਛਲੇ ਕੁਝ ਮਹੀਨਿਆਂ ਤੋਂ ਇਹ ਜਿਹੜੀ ਆ ਪ੍ਰੈਕਟਿਸ ਉਹ ਐਮਾਜ਼ੋਨ ਵਾਲੇ ਕਰ ਰਹੇ ਸੀ ਕੈਲੀਫੋਰਨੀਆ ਤੇ ਵਾਸ਼ਿੰਗਟਨ ਦੇ ਵਿੱਚ, ਤੇ ਇੱਕ ਉਹਨਾਂ ਨੇ ਇੱਕ ਜਿਹੜੀ YouTube ਆ ਉਹ ਵੀ ਜਾਰੀ ਕੀਤੀ ਵੀ ਕਿਸ ਤਰ੍ਹਾਂ ਜਿਹੜੇ ਐਮਾਜ਼ੋਨ ਦੇ ਜਿਹੜੇ ਡਿਲੀਵਰੀ ਵਾਲੇ EMPLOYEE ਆ ਉਹ ਜਾ ਕੇ ਕਾਰ ਦੇ ਵਿੱਚ ਖੋਲ ਕੇ ਸਮਾਨ ਰੱਖਦੇ ਆ। ਤੇ ਉਹ ਜਿਸ ਲੇਡੀ ਦਾ ਘਰ ਆ ਉਹ ਕਹਿੰਦੀ ਵੀ ਮੇਰੇ ਲਈ ਵਧੀਆ ਕਿਉਂਕਿ ਮੇਰਾ ਇੱਕ ਬਹੁਤ ਬੱਚਾ ਛੋਟਾ ਆ ਤੇ ਉਹ ਸੌ ਰਿਹਾ ਹੁੰਦਾ, ਜੇ ਕੋਈ ਬੈਲ ਖੜਕਾਵੇ ਤਾਂ ਫਿਰ ਜਾਗ ਆ ਜਾਂਦੀ ਆ। ਸੋ ਵੀ ਇਹ ਵਧੀਆ ਤਰੀਕਾ ਜਿਹੜਾ ਹੈਗਾ ਆ। ਸੋ ਹੁਣ ਇਹਦੇ ਨਾਲ ਕਿੰਨੀਆਂ ਕੁ ਜੌਬਾਂ ਕ੍ਰੀਏਟ ਹੋਣੀਆਂ ਤੇ ਕਿੰਨੀਆਂ ਕੁ ਜਾਣੀਆਂ ਆ ਇਹ ਵੀ ਹੁਣ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੂਗਾ। ਬਿਲਕੁਲ ਕਹਿੰਦੇ ਵੀ ਇਹ ਜਿਹੜੀ ਸਰਵਿਸ ਹੈ ਐਮਾਜ਼ੋਨ ਪ੍ਰਾਈਮ ਸਬਸਕ੍ਰਾਈਬਰ ਆ ਸਿਰਫ ਉਹਨਾਂ ਦੇ ਲਈ ਹੋਊਗੀ ਤੇ ਜੇ 50
50 ਪਾਉਂਡ ਤੋਂ ਘੱਟ ਭਾਰ ਵਾਲੀ ਕੋਈ ਸਮੱਗਰੀ ਆ ਉਹ ਤਾਂ ਰੱਖ ਜਾ ਕਰਨਗੇ, ਤੇ ਜੇ 50 ਪਾਉਂਡ ਤੋਂ ਵੱਧ ਵਾਲੀ ਸਮੱਗਰੀ ਹੋਣੀ ਆ ਤਾਂ ਉਹਦੇ ਲਈ ਬੰਦੇ ਨੂੰ ਜਿਹੜੇ ਉੱਥੇ ਸਾਈਨ ਜਿਹੜੇ ਆ ਉਹ ਕਰਿਆ ਕਰਨਗੇ। 2 ਸਾਲ ਦਾ ਇਹਨਾਂ ਨੇ ਕੰਟਰੈਕਟ ਜਨਰਲ ਮੋਟਰ ਤੇ ਵੋਲਵੋ ਦੇ ਨਾਲ ਕੀਤਾ ਹੈ, ਤੇ ਜਨਰਲ ਮੋਟਰ ਦੇ ਅਧੀਨ ਕਈ ਬ੍ਰਾਂਡ ਜਿਹੜੇ ਆ ਇੱਥੇ ਜਿਹੜੀਆਂ ਗੱਡੀਆਂ ਦੇ ਉਹ ਆਉਂਦੇ ਜੀ। ਅਗਲੀ ਖਬਰ ਵੱਲ ਚੱਲੀਏ। ਰਾਜਕਰਮਵੀਰ ਸਿੰਘ, ਜਿਹੜੀ ਇਮੀਗ੍ਰੇਸ਼ਨ ਨਾਲ ਰਿਲੇਟਡ ਆ, ਆਈਸ ਵਾਲਿਆਂ ਨੇ ਨਿਊਯਾਰਕ ਨਿਊ ਜਰਸੀ ਦੇ ਵਿੱਚ 60 ਦੇ ਕਰੀਬ ਲੋਕਾਂ ਨੂੰ ਜਿਹੜਾ ਆ ਅਰੈਸਟ ਕੀਤਾ ਹੈਗਾ। 5 ਡੇ ਸੇਫਟੀ ਆਪਰੇਸ਼ਨ ਜਿਹੜਾ ਉਹਦਾ ਚੱਲਿਆ ਸੀ, ਜਿਹਦੇ ਵਿੱਚ ਉਹਨਾਂ ਨੇ ਕੋਈ ਸਾਰੇ ਤਰ੍ਹਾਂ ਦੇ ਚਾਰजेस ਵਾਲੇ, ਕਿਸੇ ਤਰ੍ਹਾਂ ਦੀ ਕ੍ਰਿਮੀਨਲ ਐਕਟੀਵਿਟੀ, ਸੈਕਸ਼ੂਅਲ ਅਸੌਲਟ, ਚਾਈਲਡ ਅਬਿਊਜ਼, ਡੋਮੈਸਟਿਕ ਵਾਇਲੈਂਸ, ਡਰਾਈਵਿੰਗ ਅੰਡਰ ਦਾ ਇਨਫਲੂਐਂਸ, DUI ਵਾਲੇ ਬੰਦੇ ਵੀ ਆਈਸ ਵਾਲਿਆਂ ਨੇ ਚੱਕੇ ਹੈਗੇ ਆ। 80% ਕਹਿੰਦੇ ਕਨਵਿਕਟਡ ਕ੍ਰਿਮੀਨਲ ਸੀ, ਤੇ 20 ਜਿਹੜੇ ਆ ਉਹਨਾਂ ਨੂੰ ਫਾਈਨਲ ਆਰਡਰ ਕਰ ਦਿੱਤਾ ਇੱਥੋਂ, ਇਸ ਮੁਲਕ ਚੋਂ ਰਿਮੂਵ ਕਰਨ ਦਾ, ਡਿਪੋਰਟ ਜਿਹੜੇ ਆ ਉਹ ਹੋ ਜਾਣ। ਬੇਸਿਕਲੀ ਡਿਪੋਰਟ ਉਹਨਾਂ ਨੂੰ ਕਰ ਦਿੱਤਾ ਗਿਆ ਆ, ਤੇ ਕਹਿੰਦੇ ਵੀ ਹੁਣ ਤੁਸੀਂ ਅਮਰੀਕਾ ਨੂੰ ਛੱਡ ਕੇ ਜਿਹੜਾ ਹੈ ਉੱਥੋਂ ਨਿਕਲ ਜਾਓ। ਸੋ ਮੈਕਸੀਕਨ ਮੂਲ ਦੇ, ਕੋਲੰਬੀਅਨ ਮੂਲ ਦੇ, ਹੌਂਡਰਸ, ਜਮੇਕਾ, ਗਵਾਟਾਮਾਲਾ, ਇਟਾਲੀਅਨ, ਅਲ ਸਲਵਾਡੋਰ, ਇਹ ਜਿਹੜੇ ਵੱਖ-ਵੱਖ ਜਿਹੜੇ ਮੁਲਕਾਂ ਦੇ ਜਿਹੜੇ ਲੋਕ ਆ, ਇਹਨਾਂ ਨੂੰ ਇਸ ਪੂਰੇ ਇਲਾਕੇ ਜਿਹੜੀ ਇਸ ਸੇਫਟੀ ਆਪਰੇਸ਼ਨ ਦੇ ਦੌਰਾਨ ਜਿਹੜੇ ਆ ਉਹ ਫੜੇ ਗਏ ਸੀਗੇ। ਸੋ ਆਈਸ ਵਾਲੇ ਚੁੱਪ ਚਪੀਤੇ ਲਗਾਤਾਰ ਜਿਹੜੇ ਆ ਉਹ ਆਪਣੀ ਕਾਰਵਾਈ ਆ ਉਹ ਕਰੀ ਜਾ ਰਹੇ ਨੇ ਜੀ। ਅਗਲੀ ਖਬਰ ਵੀ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੈਗੀ ਆ। ਜਿਹੜੇ ਪ੍ਰੈਜ਼ੀਡੈਂਟ ਟਰੰਪ ਹੈਗੇ ਆ ਉਹ ਹੁਣ ਸੋਚ ਰਹੇ ਹੈਗੇ ਆ, ਸੋਚ ਨਹੀਂ ਰਹੇ, ਉਹਨਾਂ ਨੇ ਆਲਮੋਸਟ ਡਿਸਾਈਡ ਕਰ ਲਿਆ ਆ ਵੀ ਜਿਹੜੇ ਸਪਾਊਜ਼ਸ ਹੁੰਦੇ ਆ H1B ਵੀਜ਼ਾ ਹੋਲਡਰ ਵਾਲੇ, ਜਿਨ੍ਹਾਂ ਨੂੰ H4 ਵੀਜ਼ਾ ਦੇ ਉੱਤੇ ਇੱਥੇ ਲਿਆਂਦਾ ਜਾਂਦਾ ਆ, ਉਹਨਾਂ ਦਾ ਜਿਹੜਾ ਵਰਕ ਪਰਮਿਟ ਵਾਲਾ ਕੰਮ ਆ ਉਹ ਟੋਟਲੀ ਖਤਮ ਕਰ ਦਿੱਤਾ ਜਾਵੇ। 70,000 ਦੇ ਕਰੀਬ H4 ਵੀਜ਼ਾ ਹੋਲਡਰ ਹੈਗੇ ਆ। ਕਹਿੰਦੇ ਮੈਜੋਰਟੀ ਜਿਹੜੇ 94% ਲੋਕ ਜਿਹੜੇ ਆ ਉਹ ਇੰਡੀਅਨ ਆ, ਉਹਨਾਂ ਦੇ ਵਿੱਚ ਸਿਰਫ 4% ਜਿਹੜੇ ਚਾਈਨੀਜ਼ ਹੈਗੇ ਆ। 2015 ਦੇ ਵਿੱਚ ਜਿਹੜਾ ਓਬਾਮਾ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੇ ਇਹ ਜਿਹੜਾ ਇੱਕ ਤਰ੍ਹਾਂ ਨਾਲ ਪਾਸ ਕੀਤਾ ਸੀ ਲਾ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੇ ਹਾਈਲੀ ਸਕਿਲਡ ਵਰਕਰਸ H1 ਵੀਜ਼ਾ ਹੋਲਡਰ ਆ, ਉਹਨਾਂ ਦੇ ਜਿਹੜੇ ਸਪਾਊਜ਼ਸ ਆ, ਚਾਹੇ ਉਹਨਾਂ ਦੀ ਵਾਈਫ ਜਾਂ ਹਸਬੈਂਡਸ ਹੈਗੇ ਆ, ਉਹਨਾਂ ਨੂੰ H4 ਵੀਜ਼ੇ ਦੇ ਅੰਡਰ ਇੱਥੇ ਲਿਆਂਦਾ ਗਿਆ ਸੀ, ਤੇ ਉਹਨਾਂ ਨੂੰ ਵਰਕ ਪਰਮਿਟ ਦਿੱਤਾ ਗਿਆ ਸੀ ਤਾਂ ਕਿ ਉਹ ਕੰਮ ਕਰ ਸਕਣ। ਬਿਲਕੁਲ। ਇਸ ਦੇ ਬਾਰੇ ਜਿਹੜੇ USCIS ਦੇ ਜਿਹੜੇ ਚੀਫ ਨੇ ਫ੍ਰਾਂਸਿਸ ਕਿਸਾਨਾ, ਉਹਨਾਂ ਨੇ ਜਿਹੜਾ ਦੱਸਿਆ ਵੀ ਇਹ ਹੁਣ ਪੱਕਾ ਹੀ ਆਲਮੋਸਟ ਇਹਨਾਂ ਨੇ ਕਰਤਾ ਆ। 3 ਪੇਜਾਂ ਦੀ ਇਹਨਾਂ ਨੇ ਜਿਹੜੀ ਚਿੱਠੀ ਲਿਖ ਕੇ ਘੱਲੀ ਆ US ਸੈਨੇਟ ਜੁਡੀਸ਼ਰੀ ਕਮੇਟੀ ਨੂੰ, ਵੀ ਉਹ ਕਨਫਰਮ ਕਰ ਰਹੇ ਨੇ ਵੀ ਇਹ ਐਂਡ ਆਫ ਰੋਡ ਹੈਗੀ ਆ H1 ਵਰਕਰ ਦੇ ਜਿਹੜੇ EADs ਆ, ਇੰਪਲੋਇਮੈਂਟ ਆਥੋਰਾਈਜੇਸ਼ਨ ਆ, ਉਸ ਦੇ ਲਈ। ਤੇ ਮਿਡ ਟਰਮ ਇਲੈਕਸ਼ਨ ਬਹੁਤ ਨਜ਼ਦੀਕ ਆ, ਤੇ ਕਿਤੇ ਨਾ ਕਿਤੇ ਇਹ ਵੀ ਮੱਦੇ-ਨਜ਼ਰ ਰੱਖਦੇ ਹੋਏ ਬਿਲਕੁਲ ਟਾਈਮਲਾਈਨ ਉਹਦੇ ਉੱਤੇ ਜਿਹੜਾ ਉਹ ਕੰਮ ਚੱਲ ਰਿਹਾ ਆ। ਕਹਿੰਦੇ ਇਹਦੇ ਵਿੱਚ ਇਹਨਾਂ ਦੀ ਜਿਹੜੀ ਚਿੱਠੀ ਦੇ ਵਿੱਚ H1B ਵੀਜ਼ਾ, H4, H2B ਤੇ L1 ਵੀਜ਼ਾਸ ਨੂੰ ਜਿਹੜਾ ਆ ਉਹਨਾਂ ਨੇ ਕਵਰ ਕੀਤਾ ਆ। ਸੋ H4 ਦਾ ਤੇ ਉਹਨਾਂ ਨੇ ਕਨਫਰਮ ਕੀਤਾ ਆ। H1B ਦੇ ਬਾਰੇ ਕੀ ਕਿਹਾ ਆ, ਉਹ ਜਿਹੜੀਆਂ ਗੱਲਾਂ ਜੇ ਹਾਲ ਦੀ ਘੜੀ ਆਉਣੀਆਂ ਬਾਕੀਆਂ ਆ। ਤੇ ਹਰਜੋਤ ਸਿੰਘ ਜੀ, ਜੇ ਆਪਾਂ ਇਸ ਦੇ ਉੱਤੇ ਨਜ਼ਰ ਮਾਰੀਏ ਵੀ ਜੇ H4 ਵਾਲੇ ਇਸ ਵੀਜ਼ੇ ਵਾਲਿਆਂ ਨੂੰ ਜੇ ਕੰਮ ਕਰਨ ਦੀ ਜਿਹੜੀ ਮਨਾਹੀ ਹੋ ਜਾਂਦੀ ਆ, ਜਿਹਦੇ ਵਿੱਚ ਮੈਜੋਰਟੀ ਜਿਹੜੇ ਆ ਭਾਰਤੀ ਮੂਲ ਦੇ ਜਿਹੜੇ ਲੋਕ ਹੈਗੇ ਨੇ, ਉਹਦੇ ਨਾਲ ਹਾਊਸਿੰਗ ਦੇ ਉੱਤੇ ਜਿਹੜੇ ਖਾਸੀ ਜਿਹੜੀ ਆ ਉਹ ਸਮੱਸਿਆ ਜਿਹੜੀ ਆ ਸਕਦੀ। ਕਾਰਨ ਉਹਦੇ ਪਿੱਛੇ ਕਿਉਂ ਅਸੀਂ ਇਦਾਂ ਕਹਿ ਰਹੇ ਹਾਂ ਵੀ ਦੇਖੋ, ਹੁਣ ਜਿੱਥੇ 2-2 ਘਰ ਦੇ ਵਿੱਚ ਕਮਾਈ ਦੇ ਸਾਧਨ ਹੁੰਦੇ ਆ, ਤਾਂ ਤੁਸੀਂ ਮਹਿੰਗਾ ਘਰ ਵੀ ਜਿਹੜਾ ਅਫੋਰਡ ਕਰ ਸਕਦੇ ਹੋ, ਮਹਿੰਗੇ ਰੈਂਟ ਵਾਲਾ ਆ ਉਹ ਵੀ ਅਫੋਰਡ ਕਰ ਸਕਦੇ ਹੋ। ਜਦੋਂ ਇੱਕ ਪਾਸੋਂ ਜਿਹੜੀ ਕਮਾਈ ਦਾ ਸਾਧਨ ਬਿਲਕੁਲ ਮੁੱਕ ਜਾਊਗਾ, ਤੇ ਅੱਧੀ ਕਮਾਈ ਦੇ ਉੱਤੇ ਇੱਕ ਹਿਸਾਬ ਦੇ ਨਾਲ, ਜਾਂ ਕਹਿ ਲਓ ਵੀ 70% ਕਮਾਈ ਦੇ ਉੱਤੇ ਹੀ ਜਿਹੜਾ ਸਾਰਾ ਕੁਝ ਕਰਨਾ ਪਊਗਾ, ਤਾਂ ਉਹਦੇ ਨਾਲ ਜਿਹੜਾ ਇਫੈਕਟ ਤਾਂ ਇਸ ਦੇ ਉੱਤੇ ਪੈਣਾ ਹੀ ਪੈਣਾ ਹੈ। ਜਿਹੜੇ ਖਾਸ ਕਰਕੇ H1B ਵੀਜ਼ੇ ਵਾਲੇ ਲੋਕ ਘਰ ਵੀ ਖਰੀਦਦੇ ਨੇ, ਉਹ ਵੀ ਜਿਹੜੇ ਆ ਇਸ ਨੂੰ ਲੈ ਕੇ ਜਿਹੜੇ ਆ ਉਹ ਚਿੰਤਤ ਹੋਣਗੇ, ਜਾਂ ਜਿਨ੍ਹਾਂ ਨੇ ਆਲਰੇਡੀ ਘਰ ਖਰੀਦੇ ਹੋਏ ਆ ਉਹ ਵੀ ਜਿਹੜੇ ਇਸ ਚੀਜ਼ ਨੂੰ ਲੈ ਕੇ ਖਾਸੇ ਜਿਹੜੇ ਚਿੰਤਤ ਹੋਣਗੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਕਿ ਇਸ ਦੇ ਵਿੱਚ ਹੁੰਦਾ ਹੋਊ ਜੀ। ਇਕੱਲੇ ਘਰ ਨਹੀਂ ਖਰੀਦਣੇ, ਜਿਹੜੀਆਂ ਅਪਾਰਟਮੈਂਟਾਂ ਆ ਇੰਨੀਆਂ ਮਹਿੰਗੀਆਂ, ਖਾਸ ਕਰਕੇ ਬੇ ਏਰੀਏ ਦੇ ਵਿੱਚ ਇੰਨੀਆਂ ਵੱਡੀਆਂ ਕੰਪਨੀਆਂ ਹੈਗੀਆਂ, ਤੇ ਮੈਜੋਰਟੀ ਦੇ ਵਿੱਚ H1 ਵੀਜ਼ੇ ਵਾਲੇ ਇੱਥੇ ਆ। ਸੋ ਸਿਆਟਲ ਏਰੀਏ ਦੇ ਵਿੱਚ ਬਹੁਤ ਆ, ਤੇ ਦੋਨਾਂ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਰੈਂਟ ਵੀ ਹਾਈ ਹੋਏ ਆ, ਘਰਾਂ ਦੀਆਂ ਪ੍ਰਾਈਸਾਂ ਵੀ ਹਾਈ ਹੋਈਆਂ। ਸੋ ਇਹਦੇ ਨਾਲ ਇਕੱਲਾ ਇਹ ਰੀਅਲ ਸਟੇਟ ਮਾਰਕੀਟ ਤੇ ਫਰਕ ਨਹੀਂ ਪੈਣਾ, ਇਹ ਰੈਸਟੋਰੈਂਟਾਂ ਤੇ ਇਦਾਂ ਦੇ ਬਿਜ਼ਨਸ ਤੇ ਵੀ ਫਰਕ ਪੈਣਾ ਆ, ਕਿਉਂਕਿ ਪਹਿਲਾਂ ਹਸਬੈਂਡ ਵਾਈਫ ਕੰਮ ਕਰਦੇ ਸੀ, ਜੇ ਇੱਕ ਜਣਾ ਘਰ ਰਹਿ ਗਿਆ ਤਾਂ ਫਿਰ ਨੈਚੁਰਲੀ
ਲਈ ਘਰੇ ਫਿਰ ਕਿਚਨ 'ਚ ਕੰਮ ਹੋਊਗਾ। ਤੇ ਬਹੁਤ ਸਾਰੇ ਜਿਹੜੇ ਲੋਕ ਹੈਗੇ ਆ ਉਹ ਜਿਹੜੇ ਬੱਚਿਆਂ ਨੂੰ ਸਾਂਭਣ ਦਾ ਕੰਮ ਕਰਦੇ ਹੈਗੇ, ਚਾਈਲਡ ਕੇਅਰ ਦਾ, ਉਹਨਾਂ ਦੇ ਉੱਤੇ ਵੀ ਇਹ ਅਸਰ ਪਊਗਾ। ਬਿਲਕੁਲ। ਤੇ ਇੱਕ ਬੀਬੀ ਜਿਹੜੀ H4 ਦੇ ਉੱਤੇ ਹੀ ਹੈਗੀ ਆ, ਰਿਤੂ ਤਲਵਾਰ, ਆਸਟਿਨ ਟੈਕਸਸ ਤੋਂ ਆ, ਉਹਨੇ ਬਿਆਨ ਦਿੱਤਾ ਆ। ਉਹ ਕਹਿੰਦੀ ਵੀ ਇਹ ਤਾਂ ਸਾਡੇ ਲਈ ਪਹਿਲਾਂ ਹੀ ਚਿੰਤਾ ਦਾ ਵਿਸ਼ਾ ਤਾਂ ਜਿਹੜਾ ਬਣਿਆ ਹੋਇਆ ਹੈ। ਕਹਿੰਦੇ ਘੱਟੋ ਘੱਟ ਹੁਣ ਸਾਨੂੰ ਪਤਾ ਲੱਗ ਗਿਆ ਵੀ ਖਤਮ ਆ ਸਾਡਾ ਕੰਮ, ਵੀ ਹੁਣ ਅਸੀਂ ਦੇਖਾਂਗੇ ਵੀ ਇੰਨੇ ਜਿਹੜਾ ਸਮਾਂ ਅਮਰੀਕਾ ਦੇ ਵਿੱਚ ਰਹਿਣਾ ਬਗੈਰ ਕੰਮ ਤੋਂ, ਜਾਂ ਆਪਣੇ ਬੋਰੀਏ ਬਿਸਤਰੇ ਚੱਕ ਕੇ ਜਿਹੜਾ ਆ ਉਹ ਵਾਪਸ ਇੰਡੀਆ ਨੂੰ ਜਾਵਾਂਗੇ। ਐਟਲੀਸਟ ਸਾਨੂੰ ਹੁਣ ਜਿਹੜੀ ਆ ਕਲੈਰਿਟੀ ਆ। ਤੇ ਕਹਿੰਦੇ ਇਨਫ ਆਫ ਦਿਸ ਡਰਾਮਾ, ਵੀ ਪਤਾ ਨਹੀਂ ਸਾਨੂੰ ਕੰਮ ਕਰਨ ਦਾ ਮੌਕਾ ਰਹਿਣਾ ਆ ਜਾਂ ਨਹੀਂ ਰਹਿਣਾ, ਉਹ ਡਰਾਮਾ ਖਤਮ ਹੋਇਆ ਆ। ਸੋ ਬਿਲਕੁਲ ਕਹਿੰਦੇ ਜੂਨ 2017 ਤੱਕ USCIS ਦੇ ਮੁਤਾਬਕ 71,287 ਜਿਹੜੇ EMPLOYMENT ਆਥੋਰਾਈਜੇਸ਼ਨ ਦਿੱਤੀਆਂ ਗਈਆਂ ਸੀ H4 ਸਪਾਊਸਸ ਦੇ ਲਈ। ਇਹ ਪਿਛਲੇ ਵੀਕ ਇਹ ਡਾਟਾ ਰਿਲੀਜ਼ ਹੋਇਆ ਹੈਗਾ, ਜਿਹਦੇ ਵਿੱਚੋਂ 94% ਜਿਹੜੀਆਂ ਲੇਡੀਜ਼ ਆ ਤੇ 93% ਜਿਹੜੀਆਂ ਲੇਡੀਜ਼ ਆ ਉਹ ਇੰਡੀਆ ਤੋਂ ਆ, 4% ਸਿਰਫ ਚਾਈਨਾ ਤੋਂ ਆ। ਸੋ ਕਈ ਕਹਿੰਦੇ ਜੀ ਅਸੀਂ ਇੰਡੀਆ ਵਾਪਸ ਜਾਵਾਂਗੇ। ਤੇ ਮੈਂ ਦੇਖ ਰਿਹਾ ਸੀ ਆਰਟੀਕਲ, ਕੱਲ ਇੱਕ ਸਪੈਸ਼ਲ ਰਿਪੋਰਟ ਦੇਖ ਰਿਹਾ ਸੀ ਵੀ ਇੰਡੀਆ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਇੰਜੀਨੀਅਰਸ ਹੈਗੇ ਜਾਂ ਇੰਜੀਨੀਅਰਿੰਗ ਕਾਲਜਸ ਬੰਦ ਹੋ ਰਹੇ ਆ। ਕਹਿੰਦੇ ਪਿਛਲੇ 5 ਸਾਲਾਂ 'ਚ 168 ਦੇ ਕਰੀਬ ਜਿਹੜੇ ਇੰਡੀਆ ਦੇ ਵਿੱਚ ਇੰਜੀਨੀਅਰਿੰਗ ਕਾਲਜ ਜਿਹੜੇ ਬੰਦ ਹੋਏ ਆ। ਕਹਿੰਦੇ ਵੀ 90 ਲੱਖ ਦੇ ਕਰੀਬ ਇੰਡੀਆ ਨੇ ਇੰਜੀਨੀਅਰ ਜਿਹੜੇ ਆ ਉਹ ਪੈਦਾ ਕੀਤੇ ਆ ਪਿਛਲੇ ਕੁਝ ਸਾਲਾਂ ਦੇ ਵਿੱਚ, ਤੇ ਸਿਰਫ 18 ਲੱਖ ਲੋਕਾਂ ਨੂੰ ਜੌਬਾਂ ਮਿਲੀਆਂ। ਜੌਬਾਂ ਹੈ ਨਹੀਂ ਕਹਿੰਦੇ ਵੀ, ਮੈਂ ਰਿਪੋਰਟ ਦੇ ਰਿਹਾ ਸੀ, ਇੱਕ ਕਾਲਜ ਦਾ ਪ੍ਰਿੰਸੀਪਲ ਕਹਿ ਰਿਹਾ ਸੀ ਵੀ ਕਿਸ ਤਰ੍ਹਾਂ ਜਿਹੜੇ ਇੰਜੀਨੀਅਰਿੰਗ ਡਿਗਰੀ ਕਰਕੇ 6-6 ਹਜ਼ਾਰ ਰੁਪਏ ਤੇ ਤਨਖਾਹ ਤੇ ਕਈ ਲੱਗੇ ਹੋਏ ਹੈਗੇ ਆ। ਸੋ ਹੁਣ ਜਿਹੜੇ ਕਈ ਇੱਥੇ ਵੀ ਕਹਿੰਦੇ ਵੀ ਨਹੀਂ ਜੀ ਇੰਡੀਆ ਸਟਾਰਟਅਪ ਹੋਊਗੇ। ਮੈਂ ਉਹਨਾਂ ਦੇ ਦੇਖਦਾ ਸੀ ਉਹ ਪ੍ਰੋਫੈਸ਼ਨਲਸ ਦੀਆਂ ਇੰਟਰਵਿਊ, ਵੀ ਜੇ ਇੰਡੀਆ ਵਾਲਿਆਂ ਨੇ ਦੇਖਣਾ ਹੁੰਦਾ ਤਾਂ ਆਪਾਂ ਇੱਥੇ ਕਿਉਂ ਆਉਂਦੇ, ਜੇ ਇੰਡੀਆ 'ਚ ਇੰਨੀਆਂ ਕੰਪਨੀਆਂ ਸੈਟਅਪ ਹੁੰਦੀਆਂ। ਕਹਿੰਦੇ ਵੀ ਚਾਈਨਾ 'ਚ ਇੰਨਾ ਕੁਝ ਹੋ ਗਿਆ, USA 'ਚ ਇੰਨਾ ਕੁਝ ਹੋ ਗਿਆ, ਰਾਈਟ, ਸਿੰਗਾਪੁਰ, ਹੋਰ ਇਦਾਂ ਦੇ ਮੁਲਕ ਜਿਹੜੇ ਉੱਥੇ ਹੋ ਗਿਆ, ਇੰਡੀਆ 'ਚ ਕਿਉਂ ਨਹੀਂ। ਸੋ ਇਸ ਕਰਕੇ ਇਹ ਇਮੀਗ੍ਰੇਸ਼ਨ ਦਾ ਜਿਹੜਾ ਬਹੁਤ ਹੌਟ ਇਸ਼ੂ ਬਣਿਆ ਹੋਇਆ ਹੈ ਜੀ। ਤੇ ਹਰਜੋਤ ਸਿੰਘ ਜੀ ਨਾਲ ਹੀ ਇੱਕ ਹੋਰ ਇਸ ਦੇ ਵਿੱਚ ਨਵਾਂ ਇੱਕ ਵਿਵਾਦ ਜਾਂ ਕਹਿ ਲਓ ਵੀ ਚਰਚਾ ਦਾ ਵਿਸ਼ਾ ਵੀ ਬਣਿਆ ਆ, ਵੀ ਮੰਨ ਲਓ ਅੱਜ ਇਹ ਜਿਹੜਾ ਪ੍ਰਸ਼ਾਸਨ ਆ, ਇਹਨਾਂ ਦੇ ਜਿਹੜੇ EMPLOYMENT ਆਥੋਰਾਈਜੇਸ਼ਨ ਦੇ ਜਿਹੜੇ ਕਾਰਡ ਆ, EADs ਆ, ਉਹ ਬੰਦ ਕਰਦਾ ਆ। ਪਰ ਬਹੁਤ ਸਾਰੇ ਕਹਿੰਦੇ ਆ H4 EAD ਆ ਉਹ 2020 ਤੱਕ ਜਿਹੜੇ ਸਟੈਂਪ ਹੋਏ ਨੇ, ਵੀ ਉਹਨਾਂ ਦੀ ਐਕਸਪਾਇਰੇਸ਼ਨ ਡੇਟ 2020 ਤੱਕ ਆ। ਸੋ ਉਹ ਬੜਾ ਅਨਕਲੀਅਰ ਆ ਉਹਨਾਂ ਲੋਕਾਂ ਦੇ ਲਈ ਵੀ ਸਾਡੇ ਕੋਲ ਇੱਕ ਹਿਸਾਬ ਦੇ ਨਾਲ ਕਾਰਡ ਤਾਂ ਹੈਗਾ ਆ 2020 ਤੱਕ ਜਿਹੜਾ ਕੰਮ ਕਰਨ ਦੇ ਲਈ, ਪਰ ਇਹ ਹੁਣ ਦੇਖਣ ਵਾਲੀ ਗੱਲ ਹੋਊਗੀ ਵੀ ਜਿਹੜੇ ਨਵੇਂ H4 ਵੀਜ਼ੇ ਵਾਲੇ ਜਿਹੜੇ ਸਪਾਊਸਿਸ ਆ ਉਹਨਾਂ ਦਾ ਕੰਮ ਕਰਨਾ ਜਿਹੜਾ ਉਹ ਬੰਦ ਕੀਤਾ ਜਾਊਗਾ, ਜਾਂ ਜਿਹੜੇ ਆਲਰੇਡੀ ਹੈਗੇ ਆ ਉਹਨਾਂ ਦਾ ਵੀ ਜਿਹੜਾ ਉਹ ਬੰਦ ਕੀਤਾ ਜਾਊਗਾ। ਸੋ ਆਈ ਥਿੰਕ ਹੌਲੀ ਹੌਲੀ ਜਿਹੜੀ ਇਹ ਕਲੈਰਿਟੀ ਇਸ ਪੂਰੀ ਪਾਲਿਸੀ ਦੇ ਉੱਤੇ ਜਿਹੜੀ ਉਹ ਆਊਗੀ। ਪਰ ਇੱਕ ਚੀਜ਼ ਜਿਹੜੀ ਕਨਫਰਮ ਆ ਵੀ ਨਵੇਂ ਜਿਹੜੇ H4 ਜਿਹੜੇ ਵੀਜ਼ੇ ਦੇ ਉੱਤੇ ਆ ਰਹੇ ਆ ਉਹਨਾਂ ਦੀ EAD ਕਾਰਡ ਆ ਉਹ ਜ਼ਰੂਰ ਉਸ ਦੇ ਉੱਤੇ ਜਿਹੜੀ ਆ ਰੋਕ ਇੱਕ ਹਿਸਾਬ ਦੇ ਨਾਲ ਲੱਗ ਜਾਊਗੀ। ਜਿਹੜੀ ਇੱਕ ਹੋਰ ਬੜੀ ਖਤਰਨਾਕ ਖਬਰ ਆ ਰਹੀ ਆ ਉਹਦੇ ਚ ਕਹਿੰਦੇ ACLU ਵੱਲੋਂ ਆਈ ਆ, ਅਮਰੀਕਨ ਸਿਵਲ ਲਿਬਰਟੀ ਯੂਨੀਅਨ ਵੱਲੋਂ। ਉਹ ਕਹਿੰਦੇ ਵੀ ਇਮੀਗ੍ਰੇਸ਼ਨ ਜਿਹੜੀਆਂ ਅਥਾਰਟੀਜ਼ ਹੈਗੀਆਂ ਵੀ ਹੋ ਸਕਦਾ ਉਹ ਜਿਹੜੇ ਲੋਕ ਆ ਜਿਹੜੇ ਟੈਕਸ ਫਾਈਲ ਕਰਦੇ ਆ ਉਹਨਾਂ ਦੇ ਵਿੱਚ ਜਿਹੜੇ ਅਨਡਾਕੂਮੈਂਟਡ ਬੰਦੇ ਆ ਉਹਨਾਂ ਦੇ ਪਿੱਛੇ ਜਾ ਸਕਣ। ਲਓ ਦੱਸੋ। ਕਿਉਂਕਿ ਸਾਰਿਆਂ ਨੂੰ ਯਾਦ ਹੋਊਗਾ USA ਦੇ ਵਿੱਚ ਬਹੁਤ ਸਾਰੇ ਅਜਿਹੇ ਅਨਡਾਕੂਮੈਂਟਡ ਲੋਕ ਹੈਗੇ ਆ ਜਿਹਦੇ ਵਿੱਚ ਆਪਣੀ ਕਮਿਊਨਿਟੀ ਦੇ ਵੀ ਕਾਫੀ ਲੋਕ ਆ ਜਿਹੜੇ ਪਿਛਲੇ 20 ਸਾਲਾਂ ਤੋਂ ਟੈਕਸ ਭਰ ਰਹੇ ਹੈਗੇ ਆ। ਉਹਨਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਇਮੀਗ੍ਰੇਸ਼ਨ ਦਾ ਚੱਕਰ ਹੈਗਾ, ਕੋਈ ਵਰਕ ਪਰਮਿਟ ਨਹੀਂ ਹੈਗਾ, ਪਰ ਉਹ ਕੰਮ ਕਰ ਰਹੇ ਹੈਗੇ ਆ, ਆਪਣੇ ਬਿਜ਼ਨਸ ਆ ਜਾਂ ਕਿਸੇ ਤਰ੍ਹਾਂ, ਪਰ ਉਹ ਟੈਕਸ ਭਰ ਰਹੇ ਆ। ਕਹਿੰਦੇ ਵੀ ਹੋ ਸਕਦਾ ACLU ਨੇ ਇਹ ਜਿਹੜੀ ਆ ਫਰੀडम ਆਫ ਇਨਫੋਰਮੇਸ਼ਨ ਐਕਟ ਦੇ ਅਧੀਨ ਜਿਹੜੀ ਇਨਫੋਰਮੇਸ਼ਨ ਮੰਗੀ ਆ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਤੋਂ ਵੀ ਤੁਸੀਂ ਕਿਸੇ ਤਰ੍ਹਾਂ ਦਾ ਜਿਹੜਾ ਡਾਟਾ ਆ ਉਹ ਜਾਂ IRS ਉਹ ਹੋਮਲੈਂਡ ਸਿਕਿਉਰਿਟੀ ਨਾਲ ਤਾਂ ਨਹੀਂ ਸ਼ੇਅਰ ਕਰਦੇ ਹੈਗੇ। ਤੇ ਸੋਸ਼ਲ ਸਿਕਿਉਰਿਟੀ ਨੇ ਇਹ ਕਿਹਾ ਹੈਗਾ ਆ ਭਈ ਸਾਨੂੰ ਜਿਹੜਾ ਰੀਸਟ੍ਰਿਕਟ ਕੀਤਾ ਗਿਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਨਾਲ ਕਿਸੇ ਤਰ੍ਹਾਂ ਦਾ ਡਾਟਾ ਸ਼ੇਅਰ ਕਰਨ ਦੇ ਲਈ। ਪਰ ਬਹੁਤ ਸਾਰੇ ਜਿਹੜੇ ਲੋਕ ਆ ਉਹ ਇਸ ਗੱਲ ਤੇ ਯਕੀਨ ਨਹੀਂ ਕਰ ਰਹੇ ਹੈਗੇ ਵੀ ਹੈ ਤਾਂ ਗਵਰਨਮੈਂਟ ਏਜੰਸੀਜ਼। ਸੋ ਇਹਦੇ ਕਰਕੇ ਬਹੁਤ ਸਾਰੇ ਜਿਹੜੇ ਲੇਟਨ ਅਮਰੀਕਨਸ ਤੇ ਕਹਿੰਦੇ ਏਸ਼ੀਅਨ ਕੰਟਰੀਜ਼ ਦੇ ਲੋਕ ਆ ਉਹ ਬਹੁਤ ਹੁਣ ਫਿਕਰ ਦੇ ਵਿੱਚ ਹੈਗੇ ਆ ਵੀ ਜੇ ਕਿਤੇ ਸਾਡੇ ਜਿਹੜਾ ਟੈਕਸ ਡਾਟਾ ਉਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨਾਲ ਸ਼ੇਅਰ ਕੀਤਾ ਉਹ ਚੈੱਕ ਕਰਨ ਵੀ ਇਹ ਤਾਂ ਇਹਨਾਂ ਦੇ ਕੋਲ ਸਟੇਟਸ ਹੈ ਨਹੀਂ, ਤਾਂ ਉਹਨਾਂ ਕੋਲ ਤਾਂ ਐਡਰੈਸ ਐਵਰੀਥਿੰਗ ਆ, ਉਹ ਤਾਂ ਫਿਰ ਇੱਕਦਮ ਹੀ ਆ ਕੇ ਚੱਕ ਲਓਗੇ। ਹਰਜੋਤ ਸਿੰਘ ਜੀ ਇਹ ਤਾਂ ਦੋ ਧਾਰੀ ਤਲਵਾਰ ਆ, ਜੇ ਟੈਕਸ ਨਹੀਂ ਭਰਦੇ ਤਾਂ ਬਾਅਦ ਚ ਫੜੇ ਜਾਂਦੇ ਆ, ਫਿਰ ਤਾਂ ਡਿਪੋਰਟ ਕਰਨਗੇ। ਤੇ ਜੇ ਟੈਕਸ ਭਰਨ ਤੋਂ ਬਾਅਦ ਦੇ ਵਿੱਚ ਵੀ ਜੇ ਇਨਫੋਰਮੇਸ਼ਨ ਵਰਤ ਲਈ ਤਾਂ ਫਿਰ ਵੀ ਕਹਿੰਦੇ ਆ ਵੀ ਸਾਡਾ ਬਣੂਗਾ ਕੀ। ਸੋ ਇਹ ਕਾਫੀ ਇੱਕ ਵੱਡੀ ਇੱਕ ਚਿੰਤਾ ਦਾ ਵਿਸ਼ਾ। ਸਭ ਨੂੰ ਯਾਦ ਹੋਊਗਾ ਜਦੋਂ ਸ਼ੁਰੂਆਤ ਹੋਈ ਸੀ ਕੈਲੀਫੋਰਨੀਆ ਦੇ ਵਿੱਚ, ਚਾਹੇ ਅਨਡਾਕੂਮੈਂਟਡ ਆ ਤੁਸੀਂ ਜਿੱਦਾਂ ਵੀ ਇੱਥੇ ਪਹੁੰਚੇ ਆ,
ਵੀ ਤੁਹਾਡਾ ਜਿਹੜਾ ਡਰਾਈਵਿੰਗ ਲਾਇਸੈਂਸ ਜਿਹੜਾ ਉਹ ਬਣਾ ਦਿੱਤਾ ਜਾਊਗਾ। ਤੇ ਕਾਫੀ ਸਮਾਂ ਜਿਹੜਾ ਕਈ ਲੋਕਾਂ ਨੇ, ਲੱਖਾਂ ਹੀ ਲੋਕਾਂ ਨੇ ਜਿਹੜਾ ਉਸ ਦਾ ਫਾਇਦਾ ਵੀ ਜਿਹੜਾ ਉਠਾਇਆ ਤੇ ਉਹਨਾਂ ਨੇ ਲਾਇਸੈਂਸ ਜਿਹੜੇ ਉਹ ਬਣਾਏ ਵੀ। ਤੇ ਉਦੋਂ ਉਹ ਕਹਿੰਦੇ ਆ DMV ਵਾਲੇ ਵੀ ਅਸੀਂ ਜਿਹੜਾ ਡਾਟਾ ਆ ਉਹ ਸ਼ੇਅਰ ਜਿਹੜਾ ਨਹੀਂ ਕਰਦੇ ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਨਾਲ। ਸੋ ਹੁਣ ਦੇਖਦੇ ਆ ਵੀ ਫੈਡਰਲ ਸਰਕਾਰ ਇਸ ਤਰੀਕੇ ਦੇ ਨਾਲ ਕਰ ਸਕੂਗੀ ਕਿ ਨਹੀਂ ਕਰ ਸਕੂਗੀ। ਗੱਲ ਇਹ ਆ ਵੀ ਜਿਹੜੀ IRS ਆ ਉਹ ਹੈ ਹੀ ਫੈਡਰਲ ਏਜੰਸੀ, ਉਹ ਕਿਸੇ ਸਟੇਟ ਦੇ ਅਧੀਨ ਜਿਹੜੀ ਉਹ ਨਹੀਂ ਆਉਂਦੀ। ਸੋ ਫੈਡਰਲ ਲੈਵਲ ਦੇ ਉੱਤੇ ਇੱਕ ਵੈਰੀ ਡਿਫਰੈਂਟ ਜਿਹੜਾ ਕਨਸੈਪਟ ਬਣ ਜਾਂਦਾ। DMV ਦਾ ਜਿਹੜਾ ਸਾਰਾ ਡਾਟਾ ਆ ਉਹ ਤਾਂ ਇੱਥੇ ਸਟੇਟ ਲੈਵਲ ਤੇ ਸਟੋਰ ਆ, ਉਹ ਸ਼ੇਅਰ ਕਰਨਾ ਨਹੀਂ ਸ਼ੇਅਰ ਕਰਨਾ ਉਹ ਇਹਨਾਂ ਦੀ ਮਰਜ਼ੀ, ਪਰ ਉਹ ਡਾਟਾ ਆਲਰੇਡੀ ਜਿਹੜਾ ਫੈਡਰਲ ਸਰਕਾਰ ਦੇ ਕੋਲ ਹੀ ਜਿਹੜਾ ਆ ਉਹ ਜਾ ਰਿਹਾ ਆ। ਉਹ ਵੇਖਣਾ ਚਾਹਣਗੇ ਨਹੀਂ ਵੇਖਣਾ ਚਾਹਣਗੇ, ਇਹ ਇੱਕ ਵੱਡੀ ਜ਼ਰੂਰ ਜਿੱਦਾਂ ਤੁਸੀਂ ਦੱਸਿਆ ਵੀ ਚਿੰਤਾ ਦਾ ਵਿਸ਼ਾ ਹੈਗਾ। ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ ACLU ਨੇ ਇਹ ਕਿਹਾ ਆ ਵੀ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਦੇ ਵੱਲ ਦੇਖਦੇ ਹੋਏ ਵੀ ਕਿਸ ਤਰ੍ਹਾਂ ਇੱਕ ਤਰ੍ਹਾਂ ਨਾਲ ਅਸੌਲਟ ਚੱਲ ਰਿਹਾ ਲੀਗਲ ਰਾਈਟਸ ਦੇ ਉੱਤੇ, ਇਮੀਗ੍ਰੈਂਟ ਕਮਿਊਨਿਟੀ ਦੇ ਉੱਤੇ ਚੱਲ ਰਿਹਾ, ਤੇ ਸਾਨੂੰ ਬੜੇ ਹੀ ਕੇਅਰਫੁਲ ਰਹਿਣਾ ਚਾਹੀਦਾ ਹੈਗਾ। ਟੈਨਸੀ 'ਚ ਤੁਸੀਂ ਦੇਖਿਆ ਹੀ ਆ ਪਿਛਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਆਈਸ ਵਾਲਿਆਂ ਨੇ ਉੱਥੇ ਛਾਪੇ ਮਾਰ ਕੇ ਕਿੰਨੇ ਲੋਕ ਜਿਹੜੇ ਫੜ ਲਏ ਸੀ ਅਨਡਾਕੂਮੈਂਟਡ, ਤੇ 550 ਦੇ ਕਰੀਬ ਜਿਹੜੇ ਸਕੂਲ 'ਚ ਜਾਣ ਵਾਲੇ ਬੱਚੇ ਉਹਨਾਂ ਨੇ ਸਕੂਲੋਂ ਜਾਣਾ ਬੰਦ ਕਰ ਦਿੱਤਾ ਸੀ ਵੀ ਸਾਨੂੰ ਕਿਤੇ ਚੱਕ ਨਾ ਲੈ ਜਾਵੇ। ਇਹ ਟੈਨਸੀ ਦੀ ਗੱਲ ਹੈਗੀ ਆ। ਜੀ। ਸੋ ਇਹ ਡਰ ਜਿਹੜਾ ਆ ਚੌਂਚ ਫੇਰੇ ਹੀ ਜਿਹੜਾ ਇਸ ਟਾਈਮ ਬਣਿਆ ਹੋਇਆ ਆ। ਤੇ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸਮਾਂ ਆ ਉਹ ਵੀ ਹੁਣ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਇਜਾਜ਼ਤ ਲੈਂਦੇ ਆ। ਮੈਨੂੰ ਰਾਜਕੰਦਰ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਕੰਗ ਟਰਾਂਸਪੋਰਟ ਯੂਬਾ ਸਿਟੀ ਵਾਲਿਆਂ ਨੂੰ ਇਸ ਮੌਕੇ ਟਰੱਕ ਡਰਾਈਵਰਸ ਅਤੇ ਓਨਰ ਆਪਰੇਟਰਸ ਦੀ ਜ਼ਰੂਰਤ ਹੈ। ਇਹਨਾਂ ਦੇ ਪੱਕੇ ਲੋਡ ਐਰੀਜ਼ੋਨਾ, ਟੈਕਸਸ, ਸਾਲਟ ਲੇਕ ਸਿਟੀ, ਪੋਰਟਲੈਂਡ, ਸਿਆਟਲ, ਓਰੇਗਨ, ਵਾਸ਼ਿੰਗਟਨ ਦੇ ਹਨ। ਨਵੇਂ ਡਰਾਈਵਰ ਨੂੰ